ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 30 ਤਰੀਕ ਆ, ਦਿਨ ਬੁੱਧਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਦੇ ਲਈ ਕਾਲ ਕਰ ਸਕਦੇ ਹੋ 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਬੰਗੜ ਸਟਾਕਟਨ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਲਸਾਂਝ ਯੂਬਾ ਸਿਟੀ, ਪਰਮਿੰਦਰ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾਟ ਟੈਕਸਸ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ 415-909-0503 ਦੇ ਉੱਤੇ। ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਆ ਆਪਾਂ ਰਾਜਕਰਮੀਰ ਸਿੰਘ ਜੀ ਸਿੱਖਾਂ ਲਈ ਬੜੀ ਮਾਣ ਵਾਲੀ ਗੱਲ ਆ। ਨਿਊਯਾਰਕ ਦੇ ਜਿਹੜੇ ਅਟਾਰਨੀ ਜਨਰਲ ਆ ਨਿਊ ਜਰਸੀ ਦੇ ਗੁਰਵੀਰ ਸਿੰਘ ਗਰੇਵਾਲ, ਉਹਨਾਂ ਨੂੰ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ SEC ਦਾ ਜਿਹੜਾ ਹੈੱਡ ਆ ਉਹ ਜਿਹੜਾ SEC ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਹੈਗਾ ਆ, ਉਹਦਾ ਜਿਹੜਾ ਇਨਫੋਰਸਮੈਂਟ ਡਿਵੀਜ਼ਨ ਦੇ ਵਿੱਚ ਲੀਡ ਕਰਨ ਦੇ ਲਈ ਚੁਣਿਆ ਹੈਗਾ ਆ। 48 ਸਾਲਾਂ ਦੇ ਗਰੇਵਾਲ ਜਿਹੜੇ ਆ ਉਹ ਜੁਲਾਈ 26 ਨੂੰ ਆਪਣਾ ਅਹੁਦਾ ਸਾਂਭਣਗੇ। ਜੀ ਬਿਲਕੁਲ, ਸਿੱਖ ਆਈਡੈਂਟਿਟੀ ਦੇ ਲਈ ਇੱਕ ਬਹੁਤ ਵੱਡੀ ਇੱਕ ਰੁਤਬੇ ਵਾਲੀ ਜਿਹੜੀ ਇਹ ਗੱਲ ਆ। ਗੁਰਬੀਰ ਸਿੰਘ ਗਰੇਵਾਲ ਪਹਿਲੇ ਜਿਹੜੇ ਸਿੱਖ ਅਮਰੀਕਨ ਅਟਰਨੀ ਜਨਰਲ ਜਿਹੜੇ ਆ ਨਿਊ ਜਰਸੀ ਦੇ ਜਿਹੜੇ ਉਹ ਬਣੇ ਸੀਗੇ 2000 ਜਿਹੜੇ ਆ ਉਹ 18 ਦੇ ਵਿੱਚ, ਅਤੇ ਹੁਣ ਇਹਨਾਂ ਨੂੰ SEC ਦੇ ਜਿਹੜੇ ਐਨਫੋਰਸਮੈਂਟ ਦੇ ਵਿੱਚ ਇੱਕ ਵੱਡੇ ਜਿਹੜੇ ਹੈੱਡ ਦੇ ਲਈ ਇਹਨਾਂ ਨੂੰ ਚੁਣਿਆ ਗਿਆ। SEC ਦੇ ਚੇਅਰਮੈਨ ਗੈਰੀ ਗੈਂਸਲ ਜਿਹੜੇ ਆ ਉਹਨਾਂ ਨੇ ਅੱਜ ਸਟੇਟਮੈਂਟ ਦੇ ਵਿੱਚ ਇਹ ਜਾਰੀ ਕੀਤਾ ਆ। ਸੋ ਇਹ ਸਰਕਾਰ ਦੇ ਹੋਰ ਵੀ ਕਈ ਅਹੁਦਿਆਂ ਦੇ ਉੱਤੇ ਪਹਿਲੋਂ ਵੀ ਜਿਹੜੇ ਉਹ ਰਹੇ ਨੇ। ਸੋ ਪੱਗ ਬੰਨ੍ਹਦੇ ਨੇ, ਦਾੜੀ ਜਿਹੜੀ ਉਹਨਾਂ ਨੇ ਰੱਖੀ ਆ ਉਹ ਜਿਹੜੀ ਉਹ ਦਾੜੀ ਬੰਨ੍ਹ ਕੇ ਰੱਖਦੇ ਨੇ, ਪਰ ਇੱਕ ਆਈਡੈਂਟਿਟੀ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਇੱਕ ਚਿਹਰਾ ਕਹਿ ਸਕਦੇ ਹਾਂ ਵੀ। ਆਲਰੇਡੀ ਨਿਊ ਜਰਸੀ ਦੇ ਜਿਹੜੇ ਆ ਇਹਨਾਂ ਨੇ ਜਦੋਂ ਅਟਰਨੀ ਜਨਰਲ ਸੀਗੇ ਬਹੁਤ ਸਾਰੇ ਜਿਹੜੀਆਂ ਕਾਰਜ ਜਿਹੜੇ ਉਹ ਕੀਤੇ ਇਹਨਾਂ ਨੇ ਆਪੋ ਆਪਣੇ ਜਿਹੜਾ ਵੀ ਗਵਰਨਮੈਂਟ ਦਾ ਹੁੰਦਾ ਹੈ ਉਹ ਕਰਦੇ ਨੇ, ਪਰ ਇਹ ਵੀ ਜਿੱਥੇ ਵੀ ਚਿਹਰਾ ਮੋਹਰਾ ਦਿਸਦਾ ਆ ਫਿਰ ਜਿਹੜੀ ਸਿੱਖ ਆਈਡੈਂਟਿਟੀ ਦੇ ਬਾਰੇ ਜਿਹੜਾ ਹੈ ਇਸ ਦੇ ਨਾਲ ਪਤਾ ਜਿਹੜਾ ਉਹ ਲੱਗਦਾ ਹੈ। ਸੋ ਇੱਕ ਬਹੁਤ ਵਧੀਆ ਜਿਹੜਾ ਇਹ ਕੰਮ ਇਹਨਾਂ ਦਾ ਕੀਤਾ ਹੈ। ਸੋ ਕਹਿੰਦੇ ਵੀ ਇਹਨਾਂ ਦਾ ਰੈਕਡ ਰਿਹਾ ਆ ਜਿਹੜੇ ਪ੍ਰੋਗਰੈਸਿਵ ਇਸ਼ੂਜ਼ ਆ ਉਹਨਾਂ ਦਾ ਜਿਹੜਾ ਉਹ ਕਾਫੀ ਪੁਸ਼ ਕਰਦੇ ਰਹੇ ਨੇ। ਆਟੋਮੋਬਾਈਲ ਲੈਂਡਰਸ, ਕ੍ਰੈਡਿਟ ਕਾਰਡ ਕੰਪਨੀਜ਼ ਜਿਹੜੇ ਕਿ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਡਿਸਕ੍ਰਿਮੀਨੇਟਰੀ ਪ੍ਰੈਕਟਿਸਿਸ ਕਰਦੀਆਂ ਸੀਗੀਆਂ, ਮਾਤੜਾਂ ਨੂੰ ਹੋਰ ਇੱਕ ਹਿਸਾਬ ਦੇ ਨਾਲ ਨੱਪਦੀਆਂ ਸੀਗੀਆਂ, ਉਹਨਾਂ ਖਿਲਾਫ ਵੀ ਇਹਨਾਂ ਨੇ ਕਾਫੀ ਤਗੜੇ ਜਿਹੜੇ ਉਹ ਐਕਸ਼ਨ ਲੈਂਦੇ ਰਹੇ ਹੈਗੇ ਆ। ਇਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਵੀ ਕਈ ਜਿਹੜੇ ਲਾਸੂਟ ਆ ਉਹ ਦਰਜ ਕੀਤੇ ਸੀਗੇ। ਜੀ, ਸੋ ਬਿਲਕੁਲ, ਸੋ ਬਹੁਤ ਹੀ ਜਿਹੜੀ ਇਹ ਖੁਸ਼ੀ ਵਾਲੀ ਖਬਰ ਹੈਗੀ ਆ। ਆਪਾਂ ਜਿਹੜੇ ਆ ਇਹ ਨਹੀਂ ਹੈ ਵੀ ਇਕੱਲਾ ਉਹ ਦਸਤਾਰ ਸਜਾਉਂਦੇ ਆ, ਵੈਲ ਕੁਆਲੀਫਾਈਡ ਆ, ਤਦੇ ਕਰਕੇ ਉਹਨਾਂ ਨੂੰ ਜਿਹੜਾ ਚੁਣਿਆ ਗਿਆ। ਇੰਨੇ ਸਾਲਾਂ ਦਾ ਉਹਨਾਂ ਦਾ ਕੈਰੀਅਰ ਆ ਅਤੇ ਸਾਰੀ ਸਿੱਖ ਕੌਮ ਲਈ ਇਹ ਖੁਸ਼ੀ ਵਾਲੀ ਗੱਲ ਹੈਗੀ ਆ। ਅਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਫਲੋਰੀਡਾ ਤੋਂ ਆ।
ਹਜੇ ਤੱਕ ਵੀ ਜਿਹੜੇ ਲੋਕ ਆ ਜਿਨ੍ਹਾਂ ਦੇ ਰਿਸ਼ਤੇਦਾਰ ਉਸ ਮਲਬੇ ਦੇ ਵਿੱਚ ਦੱਬੇ ਹੋਏ ਆ, ਉਹ ਵਿਚਾਰੇ ਤੜਫ ਰਹੇ ਆ ਵੀ ਸ਼ਾਇਦ ਕੋਈ ਨਾ ਕੋਈ ਜਿਹੜਾ ਜਿੰਦਾ ਨਿਕਲ ਆਊਗਾ। ਹੁਣ ਤੱਕ ਦੀਆਂ ਜਿਹੜੀਆਂ ਅਪਡੇਟਸ ਹੈਗੀਆਂ, 12 ਜਣਿਆਂ ਜਿਹੜੇ ਕਨਫਰਮ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ, ਤੇ 150 ਜਣੇ ਜਿਹੜੇ ਆ ਸਟਿਲ ਮਿਸਿੰਗ ਹੈਗੇ ਆ। ਤੇ ਜਿਹੜੀ ਫੈਡਰਲ ਗਵਰਨਮੈਂਟ, ਸਟੇਟ ਗਵਰਨਮੈਂਟ ਸਾਰੇ ਰਲ ਕੇ ਜਿਹੜੇ ਆ ਉਸ ਮਲਬੇ ਦੇ ਵਿੱਚੋਂ ਜਿਹੜੇ ਆ ਬੋਡੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਇਹ ਕਿਸ ਤਰ੍ਹਾਂ ਜਿਹੜਾ ਡਿੱਗੇ ਆ, ਕਹਿੰਦੇ ਵੀ ਬਿਲਡਿੰਗ ਕਈ ਸਾਲਾਂ ਤੋਂ ਇਸ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ। 15 ਮਿਲੀਅਨ ਡਾਲਰ ਦੇ ਕਰੀਬ ਜਿਹੜਾ ਆ ਉਸ ਤੇ ਅਪਗ੍ਰੇਡ ਤੇ ਲੱਗਣੇ ਸੀ। ਇਹ ਕੰਡੋਮੀਨੀਅਮ ਯੂਨਿਟਸ ਦੇ ਵਿੱਚ ਕਾਫੀ ਯੂਜ਼ ਲੋਕ ਵੀ ਇਸ ਬਿਲਡਿੰਗ ਦੇ ਵਿੱਚ ਰਹਿੰਦੇ ਸੀ। ਤੇ ਕਲਾਈਮੇਟ ਚੇਂਜ ਨੂੰ ਵੀ ਇੱਕ ਪਾਸੇ ਜਿਹੜਾ ਹੈ ਉਹਦੇ ਕਰਕੇ ਵੀ ਬਲੇਮ ਕੀਤਾ ਜਾ ਰਿਹਾ ਵੀ ਕਲਾਈਮੇਟ ਚੇਂਜ ਕਰਕੇ ਵੀ ਜਿਹੜਾ ਜਿਹੜੇ ਲੋਹੇ ਦੇ ਜਿਹੜੀਆਂ ਵਰਤਿਆ ਗਿਆ ਸੀ ਇਸ ਬਿਲਡਿੰਗ ਦੇ ਵਿੱਚ ਵੀ ਉਹ ਰਸਟੀ ਹੋ ਗਿਆ, ਕਿਉਂਕਿ ਬਿਲਕੁਲ ਸਮੁੰਦਰ ਦੇ ਕੰਢੇ ਹੈਗਾ। ਤੇ ਇੰਚ ਬਾਈ ਇੰਚ ਕਹਿੰਦੇ ਵੀ ਡਾਊਨ ਵੀ ਜਾ ਰਿਹਾ ਹੈਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਮੁੰਦਰ ਕਰਕੇ। ਸੋ ਕਾਫੀ ਵੱਡਾ ਇਸ਼ੂ ਜਿਹੜਾ ਇਹ ਹੈਗਾ ਆ, ਪਰ ਹਜੇ ਤੱਕ ਜਿਹੜਾ ਆ ਲੋਕ ਆਪਣੇ ਜਿਹੜੇ ਰਿਸ਼ਤੇਦਾਰਾਂ ਲਈ ਵੀ ਤੜਪ ਰਹੇ ਆ, ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਾਲਤੂ ਜਿਹੜੇ ਉਹਨਾਂ ਦੇ ਕੁੱਤੇ ਜਾਂ ਬਿੱਲੀਆਂ ਸੀਗੀਆਂ, ਉਹ ਵੀ ਜਿਹੜੇ ਉੱਥੇ ਸਾਰੇ ਜਿਹੜੇ ਮਾਰੇ ਗਏ ਹੈਗੇ ਆ। ਜੀ ਬਿਲਕੁਲ ਗਮਗੀਨ ਗੱਲ ਇਹ ਆ ਵੀ ਮਰਨ ਵਾਲਿਆਂ ਦੀ ਸੰਖਿਆ ਹੌਲੀ ਹੌਲੀ ਵੱਧ ਰਹੀ ਆ। ਅੱਜ ਜਿਹੜੇ 4 ਹੋਰ ਜਿਹੜੀਆਂ ਲਾਸ਼ਾਂ ਆ ਇੱਥੇ ਬਰਾਮਦ ਹੋਈਆਂ ਆ, ਕੁੱਲ ਮਰਨ ਵਾਲਿਆਂ ਦੀ ਸੰਖਿਆ ਅਧਿਕਾਰਤ ਤੌਰ ਦੇ ਉੱਤੇ 16 ਤੱਕ ਜਾ ਪਹੁੰਚੀ ਆ। ਅਜੇ ਵੀ ਕਿਤੇ 139 ਤੇ ਕਿਤੇ 147 ਜਿਹੜੇ ਲੋਕ ਆ ਉਹ ਦੱਸੇ ਜਾ ਰਹੇ ਆ ਵੀ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੈਗਾ। ਇਜ਼ਰਾਈਲ ਤੋਂ ਆਏ ਜਿਹੜੇ ਇਸ ਮਲਬੇ ਨੂੰ ਲੱਭਣ ਵਾਲੇ ਜਿਹੜੇ ਕਮਾਂਡਰ ਆ ਉਹ ਦੱਸ ਰਹੇ ਸੀਗੇ ਵੀ ਸਾਨੂੰ ਹੋਰ ਲਾਸ਼ਾਂ ਜਿਹੜੀਆਂ ਉਹ ਲੱਭੀਆਂ ਨੇ, ਟਨਲਸ ਲੱਭੀਆਂ ਨੇ। 7ਵਾਂ ਦਿਨ ਇਸ ਟਾਈਮ ਚੱਲ ਰਿਹਾ ਆ ਮਲਬੇ ਦੇ ਵਿੱਚ ਫਸੇ ਹੋਏ ਲੋਕਾਂ ਨੂੰ, ਜੀਵਤ ਲੋਕਾਂ ਨੂੰ ਜਿਹੜਾ ਉਹ ਲੱਭਣ ਦੇ ਲਈ। ਇਸ ਕਰਕੇ ਕਿਉਂਕਿ ਜੀਵਤ ਲੱਭਣ ਦੇ ਲਈ ਹੈਵੀ ਮਸ਼ੀਨਰੀ ਜਿਹੜੀ ਆ ਉਹ ਨਹੀਂ ਵਰਤੀ ਜਾ ਸਕਦੀ। ਬੜਾ ਪੇਨਸਟੇਕਿੰਗਲੀ ਸਲੋ ਜਿਹੜਾ ਕੰਮ ਕਹਿੰਦੇ ਆ ਵੀ ਉਹ ਚੱਲ ਰਿਹਾ ਆ। 5-5 ਗੈਲਨ ਦੇ ਬਕਟਸ ਦੇ ਵਿੱਚ ਮਲਬਾ ਭਰ ਕੇ ਜਿਹੜੇ ਉੱਥੇ ਸਰਚ ਅਤੇ ਰੈਸਕਿਊ ਵਾਲੇ ਆ ਉੱਥੋਂ ਬਾਹਰ ਲੈ ਕੇ ਜਾ ਰਹੇ ਹੈਗੇ ਆ। ਇੱਕ ਫਸਟ ਰਿਸਪੌਂਡਰ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਜਦੋਂ ਵਰਲਡ ਟ੍ਰੇਡ ਸੈਂਟਰ ਡਿੱਗਾ ਸੀਗਾ, ਇਹ ਆਲਮੋਸਟ ਉੱਦਾਂ ਹੀ ਜਿਹੜੀਆਂ ਮੂਮੈਂਟਸ ਆ ਉਹਨਾਂ ਨੂੰ ਉਹ ਲੱਗ ਰਿਹਾ ਆ ਵੀ ਉੱਦਾਂ ਦੇ ਹਾਲਾਤ ਜਿਹੜੇ ਇਹ ਬਣੇ ਹੈ ਆ। 13 ਸਟੋਰੀ ਜਿਹੜੀ ਬਿਲਡਿੰਗ ਇਸ ਦੇ ਜਿਹੜੇ 55 ਯੂਨਿਟ ਆ, ਇਹ ਬੀਤੇ ਵੀਰਵਾਰ ਜਿਹੜੇ ਪੂਰੇ ਇੱਕ ਹਫ਼ਤਾ ਪਹਿਲਾਂ ਜਿਹੜੇ ਆ ਉਹ ਡਿੱਗ ਗਏ ਸੀਗੇ। ਬਹੁਤ ਸਾਰੇ ਲੋਕ ਬਾਲਕਨੀਜ਼ ਦੇ ਵਿੱਚ ਹੋ ਸਕਦੇ ਆ ਕਿਉਂਕਿ ਰਾਤ ਦਾ ਵੇਲਾ ਸੀਗਾ, ਬਹੁਤੇ ਲੋਕ ਜਿਹੜੇ ਉਹ ਸੁੱਤੇ ਸੀਗੇ। ਕੱਲ੍ਹ ਇੱਕ ਉੱਥੇ ਰਹਿਣ ਵਾਲਾ ਬੰਦਾ ਉਸ ਦੀ ਇੰਟਰਵਿਊ ਪੇਸ਼ ਕਰ ਰਹੇ ਸੀਗੇ ਵੀ ਕਹਿੰਦੇ ਵੀ ਉਹਨੇ ਉੱਥੇ ਹੀ ਉਸ ਰਾਤ ਨੂੰ ਸੌਣਾ ਸੀਗਾ, ਪਰ ਉਸ ਦੀ ਕਹਿੰਦੇ ਗਰਲਫਰੈਂਡ ਆਈ ਅਤੇ ਉਸਨੇ ਕਿਹਾ ਵੀ ਤੂੰ ਨਾ ਚੱਲ ਅੱਜ ਮੇਰੇ ਵੱਲ ਨੂੰ ਜਾ ਕੇ ਸੌਂ ਜਾ। ਕਹਿੰਦਾ ਵੀ ਇਸ ਚੀਜ਼ ਕਰਕੇ ਮੈਂ ਬਚ ਗਿਆ, ਨਹੀਂ ਤਾਂ ਮੈਂ ਵੀ ਇਸ ਮਲਬੇ ਦੇ ਵਿੱਚ ਜਿਹੜਾ ਉਹ ਹੋਣਾ ਸੀਗਾ। ਸੋ ਬਜ਼ੁਰਗ, ਨੌਜਵਾਨ, ਹਰ ਤਰ੍ਹਾਂ ਦੇ ਲੋਕ ਜਿਹੜੇ ਆ ਇਸ ਦੇ ਵਿੱਚ ਮਰੇ ਨੇ। ਸੋ ਕੱਲ੍ਹ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਸੀਗਾ ਵੀ ਗ੍ਰੈਂਡ ਜਿਊਰੀ ਇੱਥੇ ਬਿਠਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਹੈਗੀ ਆ ਤਾਂ ਜੋ ਲੋਕਾਂ ਨੂੰ ਜਿਹੜੀ ਰਾਹਤ ਆ ਉਹ ਮਿਲ ਸਕੇ, ਅਤੇ ਨਾਲ ਬਣਦੇ ਕਾਰਵਾਈ ਜਿਹੜੀ ਆ ਜਿਨ੍ਹਾਂ ਦੀ ਇਸ ਦੇ ਵਿੱਚ ਗਲਤੀ ਹੈਗੀ ਆ ਉਹਨਾਂ ਨੂੰ ਜਿਹੜਾ ਆ ਉਹ ਇੰਡਾਈਟ ਵੀ ਜਿਹੜਾ ਉਹ ਕਰਨ ਵਾਲੇ ਪਾਸੇ ਨੂੰ ਹੌਲੀ ਹੌਲੀ ਕਦਮ ਜਿਹੜੇ ਉਹ ਵੱਧ ਰਹੇ ਆ। ਆਲਦੋ ਅਜੇ ਜਿਹੜੇ ਸਾਰੇ ਜਾਣਿਆਂ ਦੀ ਜਿਹੜੇ ਉਹ ਨਹੀਂ ਲੱਭੇ ਜਾ ਸਕੇ। ਕੋਸ਼ਿਸ਼ਾਂ ਜਿਹੜੀਆਂ ਆ ਉਹ ਜੰਗੀ ਪੱਧਰ ਦੇ ਉੱਤੇ ਆਪਣੇ ਵੱਲੋਂ ਉਹ ਕਰ ਰਹੇ ਨੇ, ਪਰ ਜਿੱਦਾਂ ਆਪਾਂ ਦੱਸਦੇ ਹਾਂ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਆ ਉਂ ਹਾਲਾਤ ਜਿਹੜੇ ਆ ਇੱਦਾਂ ਦੇ ਜਿਹੜੇ ਆ ਉਹ ਗ੍ਰਿਮ ਹੁੰਦੇ ਜਾਂਦੇ ਨੇ। ਕਹਿੰਦੇ ਵੀ ਰਾਈਟ ਨਾਓ ਜਿਹੜਾ ਮਲਬਾ ਸਾਈਡ 'ਤੇ ਬਚਿਆ ਵੀ ਆ, ਜਿਹੜੇ ਟਾਵਰ ਹੈਗੇ ਵੀ ਆ, ਉਹਨਾਂ ਵਿੱਚੋਂ ਵੀ ਡੈਬਰੀ ਜਿਹੜੀ ਆ ਉਹ ਡਿੱਗ ਰਹੀ ਆ, ਡੈਬਰੀ ਸ਼ਿਫਟ ਹੋ ਰਹੀ ਆ। ਬਹੁਤ ਜ਼ਿਆਦਾ ਰਬਲ ਟਨਾਂ ਦੇ ਹਿਸਾਬ ਦੇ ਨਾਲ ਜਿਹੜਾ ਕੰਕਰੀਟ ਆ ਉਹ ਉੱਥੇ ਪਿਆ ਹੋਇਆ ਆ। ਪਹਾੜ ਜਿਹੜਾ ਇੱਕ ਹਿਸਾਬ ਦੇ ਨਾਲ ਕੰਕਰੀਟ ਦਾ ਬਣਿਆ ਪਿਆ ਆ, ਉਸ ਨੂੰ ਮੂਵ ਕਰਨਾ ਵੀ ਜਿਹੜਾ ਉਹ ਸੌਖਾ ਕੰਮ ਨਹੀਂ ਆ। ਸੋ ਇਹ ਬਹੁਤ ਹੀ ਜ਼ਿਆਦਾ ਜਿਹੜਾ ਉਹ ਔਖਾ ਕੰਮ ਇਸ ਟਾਈਮ ਬਣਿਆ ਪਿਆ ਹੈਗਾ ਆ। ਕੱਲ੍ਹ ਨੂੰ ਰਾਸ਼ਟਰਪਤੀ ਬਾਈਡਨ ਆ ਉਹ ਇਸ ਥਾਂ ਦਾ ਜਿਹੜਾ ਉਹ ਦੌਰਾ ਕਰਨ ਜਾ ਰਹੇ ਹੈਗੇ ਆ। ਪਰਿਵਾਰ ਵਾਲਿਆਂ ਨੇ ਕਹਿੰਦੇ ਆ ਵੀ ਕੁਛ ਕੁ 100 ਲੋਕ ਨਾਲ ਪਰਿਵਾਰ ਵਾਲੇ ਜੀ ਆ, ਉਹਨਾਂ ਨੇ ਕੱਲ੍ਹ ਪਰਸੋਂ ਦੇ ਵਿੱਚ ਇੱਕ ਕੈਂਡਲ ਲਾਈਟ ਵਿਜਲ ਵਿਕਟਮਸ ਦੇ ਲਈ, ਪੀੜਤਾਂ ਦੇ ਲਈ ਵੀ ਕੀਤੀ। ਇਹ ਅਰਦਾਸ ਕੀਤੀ ਵੀ ਵੱਧ ਤੋਂ ਵੱਧ ਲੋਕ ਜਿਹੜੇ ਈਵਨ ਫਸੇ ਵੀ ਆ
ਉਹ ਜਿਹੜੇ ਇਸ ਦੇ ਵਿੱਚ ਜੀਵਤ ਹੋਣ। ਇਹ ਅਤਕਥਨੀ ਨਹੀਂ, ਬਹੁਤ ਵਾਰੀ ਇੱਦਾਂ ਜਿਹੜਾ ਉਹ ਹੁੰਦਾ ਰਿਹਾ ਆ ਵੀ ਇੱਦਾਂ ਦੇ ਮਲਬਿਆਂ ਦੇ ਵਿੱਚ ਲੋਕ ਜੀਵਤ ਜਿਹੜੇ ਕਈ ਆ ਉਹ ਬਚ ਜਾਂਦੇ ਰਹੇ ਆ। ਆਪਾਂ ਇਹੀ ਉਮੀਦ ਕਰਦੇ ਹਾਂ ਵੀ ਇੱਥੇ ਵੀ ਇਹੀ ਸਥਿਤੀ ਹੋਵੇ। ਜੀ, ਅਗਲੀ ਖਬਰ ਨਿਊਯਾਰਕ ਮੇਅਰ ਦੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਆ। ਐਰਿਕ ਐਡਮਜ਼ ਜਿਹੜਾ ਹੁਣ ਲੀਡ ਕਰ ਰਹੇ ਆ, ਜਿਹੜੇ ਜਿੰਨੀ ਵੀ ਕਾਊਂਟਿੰਗ ਹੋ ਰਹੀ ਆ, ਉਹ ਕਹਿ ਰਹੇ ਆ ਵੀ ਇਲੈਕਸ਼ਨ ਬੋਰਡ ਜਿਹੜਾ ਆ ਉਹਨਾਂ ਨੇ ਜਦੋਂ ਵੋਟਾਂ ਦੀ ਕਾਊਂਟਿੰਗ ਹੋ ਰਹੀ ਸੀ ਉਹਦੇ ਵਿੱਚ ਕੁਝ ਗਲਤੀਆਂ ਕੀਤੀਆਂ ਹੈਗੀਆਂ ਆ। ਕੈਥਰੀਨ ਗਾਰਸੀਆ ਜਿਹੜੀ ਆ ਐਰਿਕ ਐਡਮਜ਼ ਤੋਂ 2.2% ਪੁਆਇੰਟ ਦੇ ਨਾਲ ਜਿਹੜੀ ਪਿੱਛੇ ਚੱਲ ਰਹੀ ਆ। ਐਜ਼ ਆਫ ਨਾਓ ਜਿਹੜੇ ਐਰਿਕ ਐਡਮਜ਼ ਆ ਉਹਨਾਂ ਦੇ ਕੋਲ 51.1% ਦੇ ਕਰੀਬ ਵੋਟਸ ਹੈਗੀਆਂ ਆ, ਤੇ ਕੈਥਰੀਨ ਗਾਰਸੀਆ ਦੇ ਕੋਲ 48.9% ਆ। ਐਡਮਜ਼ ਜਿਹੜੇ ਆ ਗਾਰਸੀਆ ਨੂੰ 16,000 ਵੋਟਾਂ ਦੇ ਨਾਲ ਲੀਡ ਕਰ ਰਹੇ ਆ, ਤੇ 1,24,000 ਐਬਸੈਂਟੀ ਬੈਲਟ ਹਜੇ ਵੀ ਕਾਊਂਟ ਹੋਣੀਆਂ ਹੈਗੀਆਂ। ਨਿਊਯਾਰਕ ਬੋਰਡ ਆਫ ਇਲੈਕਸ਼ਨ ਜਿਹੜਾ ਆ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਅਵੇਅਰ ਹੈਗੇ ਆ ਵੀ ਜਿਹੜੀਆਂ ਕੁਛ ਕੁ ਖਾਮੀਆਂ ਜਿਹੜੀਆਂ ਅਨਆਫੀਸ਼ੀਅਲੀ RCV ਰਾਊਂਡ ਦੇ ਵਿੱਚ ਹੋਈਆਂ ਹੈਗੀਆਂ, ਪਰ ਇਸ ਸਾਰੇ ਕਾਸੇ ਦੇ ਵਿੱਚ ਐਂਡਰਿਊ ਜੌਂਗ ਜਿਹੜੇ ਇੱਕ ਟਾਈਮ ਦੇ ਉੱਤੇ ਫਰੰਟ ਰਨਰ ਗਿਣੇ ਜਾਂਦੇ ਸੀ, ਕਿਉਂਕਿ ਉਹਨਾਂ ਦਾ ਨੇਮ ਰਿਕੋਗਨੀਸ਼ਨ ਸੀ, ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਉਹ ਰਿਪਬਲਿਕਨ ਪਾਰਟੀ ਵੱਲੋਂ, ਤੇ ਉਹਨਾਂ ਨੇ ਆਪਣੀ ਜਿਹੜੀ ਹਾਰ ਉਹ ਮੰਨ ਲਈ, ਕਿਉਂਕਿ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਚੌਥੇ ਨੰਬਰ ਤੇ ਸੀ। ਜੀ ਬਿਲਕੁਲ। ਬੋਰਡ ਆਫ ਜਿਹੜਾ ਇਹਨਾਂ ਦਾ ਇਲੈਕਸ਼ਨ ਆ ਉਹਨਾਂ ਨੇ ਚੰਗੀਆਂ ਖਾਮੀਆਂ ਜਿਹੜੀਆਂ ਇਸ ਦੇ ਵਿੱਚ ਆਈਆਂ ਆ। 1,35,000 ਜਿਹੜੀਆਂ ਟੈਸਟ ਵੋਟ ਰੈਕਡ ਕੀਤੇ ਗਏ ਸੀਗੇ, ਕਿਉਂਕਿ ਇਹ ਪਹਿਲੀ ਵਾਰੀ ਸਿਸਟਮ ਇਹਨਾਂ ਨੇ ਜਿਹੜਾ ਰੈਂਕਿੰਗ ਬੇਸਡ ਜਿਹੜਾ ਉਹ ਵਰਤਿਆ ਆ। ਸੋ ਉਸ ਦੇ ਵਿੱਚ ਇਹਨਾਂ ਨੇ ਜਿਹੜੇ ਟੈਸਟ ਬੈਲਟ ਸੀਗੇ ਉਹ ਵੀ ਜਿਹੜੇ ਪਹਿਲੋਂ ਇਨੀਸ਼ੀਅਲ ਟੈਲੀ ਦੇ ਵਿੱਚ ਐਡ ਕਰ ਲਏ ਗਏ ਆ, ਅਤੇ ਹੁਣ ਕਹਿੰਦੇ ਆ ਵੀ ਉਹ ਜਿਹੜੇ ਬੈਲਟ ਇਮੇਜਿਸ ਆ ਉਹਨੂੰ ਸਿਸਟਮ ਦੇ ਵਿੱਚੋਂ ਕੱਢ ਕੇ ਮੁੜ ਦੁਬਾਰਾ ਜਿਹੜੇ ਰਿਜ਼ਲਟ ਆ ਉਹਨਾਂ ਨੂੰ ਜਿਹੜਾ ਉਹ ਗਿਣਿਆ ਜਾ ਰਿਹਾ ਹੈਗਾ ਆ। ਕ੍ਰਾਸ ਰੈਫਰੈਂਸ ਜਿਹੜੇ ਆ ਉਹ ਹੁਣ ਕੀਤੇ ਜਾ ਰਹੇ ਹੈਗੇ ਆ। ਸੋ ਇਹ ਹੁਣ ਤੁਸੀਂ ਦੇਖੋ ਵੀ ਇੱਦਾਂ ਦੀ ਜਿਹੜੀ ਕਾਰਜਕਾਰੀ ਜਿਹੜੀ ਆ ਓਵਰਆਲ ਰਹੀ ਆ। ਇੱਕ ਚੀਜ਼ ਇੱਥੇ ਕਲੀਅਰ ਕਰਦੇ ਜਾਈਏ, ਇਹ ਨਹੀਂ ਹੁੰਦਾ ਵੀ ਇਲੈਕਸ਼ਨ ਦੇ ਵਿੱਚ ਜਦੋਂ ਵੋਟਾਂ ਇੱਕ ਵਾਰੀ ਗਿਣ ਲਈਆਂ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਆਡਿਟ ਨਹੀਂ ਹੁੰਦਾ। ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਜਿੰਨੀਆਂ ਵੀ ਵੋਟਾਂ ਜਿਹੜੀਆਂ ਉਹ ਪੈਂਦੀਆਂ ਨੇ ਉਹ ਮੁੜ ਦੁਬਾਰਾ ਇਸੇ ਕਰਕੇ ਆਡਿਟ ਇਸ ਲਈ ਕਰਕੇ ਹੁੰਦਾ ਵੀ ਕੋਈ ਉਸ ਦੇ ਵਿੱਚ ਕਮੀ ਪੇਸ਼ੀ ਜਿਹੜੀ ਆ ਉਹ ਨਾ ਰਹਿ ਗਈ ਹੋਵੇ। ਪਰ ਇੱਥੇ ਜਿਹੜੀ ਆ ਇਸ ਕਾਊਂਟਿੰਗ ਦੇ ਦੌਰਾਨ ਹੀ ਜਿਹੜੀ ਆ ਇਹਨਾਂ ਨੂੰ ਮਿਸਟੇਕ ਆ, ਗਲਤੀ ਜਿਹੜੀ ਇਹਨਾਂ ਨੇ ਇਹ ਕੀਤੀ ਆ ਉਹ ਲੱਭ ਗਈ ਸੀਗੀ। ਸੋ ਇਹ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਇਵੈਂਚੁਅਲੀ ਜਿਹੜਾ ਆ ਉਹ ਜਿੱਤ ਵੱਲ ਨੂੰ ਜਿਹੜਾ ਉਹ ਵੱਧਦਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਕਾਂਗਰਸ ਵੂਮਨ ਇਲਹਾਨ ਉਮਾਰ ਆ, ਉਹਨਾਂ ਨੇ ਪਿਛਲੇ ਦਿਨ ਅਨਾਊਂਸ ਕੀਤਾ ਵੀ ਜਿੰਨੇ ਵੀ ਅਨਡਾਕੂਮੈਂਟਡ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਪੱਕੇ ਕਰ ਦਿੱਤਾ ਜਾਵੇ ਅਤੇ ਸਾਰਿਆਂ ਨੂੰ ਸਿਟੀਜ਼ਨਸ਼ਿਪ ਦਾ ਜਿਹੜਾ ਰਸਤਾ ਆ ਉਹ ਦਿਖਾਲਿਆ ਜਾਵੇ। ਫਾਰ ਲੈਫਟ ਮੈਂਬਰ ਹੈਗੇ, ਮਿਨੇਸੋਟਾ ਡੈਮੋਕਰੇਟ ਆ, ਅਤੇ ਉਹ ਕੁਛ ਕੁ ਜਿਹੜੇ ਐਕਟਿਵਿਸਟ ਹੈਗੇ ਆ ਕੋਲੀਸ਼ਨ ਫਾਰ ਹਿਊਮਨ ਇਮੀਗ੍ਰੈਂਟਸ ਰਾਈਟਸ ਆਫ ਲਾਸ ਐਂਜਲਸ ਚਿਰਲਾ ਕਰਕੇ। ਹੁਣ ਦੇਖੋ ਵੀ ਆਪਾਂ ਮੈਂ ਕਹਿੰਦਾ 99% ਲੋਕਾਂ ਨੂੰ ਪਤਾ ਨਹੀਂ ਵੀ ਜਿਹੜੀ ਇਹ ਆਰਗੇਨਾਈਜੇਸ਼ਨ ਆ ਕੋਲੀਸ਼ਨ ਫਾਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਇਹਨਾਂ ਦੇ ਬਹੁਤ ਸਾਰੇ ਬੰਦੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਭੁੱਖ ਹੜਤਾਲ 'ਤੇ ਬੈਠੇ ਹੋਏ ਹੈਗੇ ਆ। ਉਹਨਾਂ ਨੂੰ ਜਿਹੜੀ ਇਲਹਾਨ ਉਮਾਰ ਆ ਕਾਂਗਰਸ ਵੂਮਨ ਉਹ ਮਿਲੀ ਆ, ਅਤੇ ਉਹਨਾਂ ਨੂੰ ਵਾਅਦਾ ਵੀ ਕੀਤਾ ਹੈ ਵੀ ਮੈਂ ਇਹਦੇ ਉੱਤੇ ਵਰਕਆਊਟ ਕਰੂੰਗੀ ਵੀ ਜਿੰਨੇ ਵੀ ਇਮੀਗ੍ਰੈਂਟਸ ਹੈਗੇ ਆ ਜਿਨ੍ਹਾਂ ਕੋਲ ਪੇਪਰ ਵਰਕ ਨਹੀਂ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਜਿਹੜਾ ਰਸਤਾ ਦਿਖਾਇਆ ਜਾਵੇ। ਕਹਿੰਦੀ ਵੀ ਇਮੀਗ੍ਰੈਂਟਸ ਤੋਂ ਬਿਨਾਂ ਜਿਹੜੀ ਜੌਬਸ ਆ ਉਹ ਕੰਪਲੀਟ ਨਹੀਂ ਹੋਣੀਆਂ। ਹੁਣ ਆਪਾਂ ਦੇਖਦੇ ਹੀ ਹਾਂ ਹਰ ਫੀਲਡ ਦੇ ਵਿੱਚ ਜਿਹੜੇ ਲੋਕ ਆ ਕਿਤੇ ਵੀ ਜੌਬਸ ਕਿੰਨੀਆਂ ਓਪਨ ਹੈਗੀਆਂ ਅਤੇ ਬੰਦੇ ਕੰਮ ਦੇ ਲਈ ਜਿਹੜੇ ਲੱਭ ਨਹੀਂ ਰਹੇ। ਪਰ ਅਮਰੀਕਾ ਦੇ ਵਿੱਚ ਜਿਹੜੀ ਪਿਊ ਰਿਸਰਚ ਸੈਂਟਰ ਆ ਉਹਨਾਂ ਨੇ ਅਪ੍ਰੈਲ ਦੇ ਵਿੱਚ ਇੱਕ ਫਿਗਰਸ ਦਿੱਤੇ ਸੀ, ਜਿਨ੍ਹਾਂ ਦੇ ਮੁਤਾਬਕ ਕਹਿੰਦੇ ਵੀ USA ਦੇ ਵਿੱਚ 10.5 ਮਿਲੀਅਨ ਜਿਹੜੇ ਆ ਇਲੀਗਲ ਇਮੀਗ੍ਰੈਂਟਸ ਹੈਗੇ ਆ। ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਜਿਹੜੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਸੇ ਸਾਲ ਅਪ੍ਰੈਲ ਮਹੀਨੇ ਦੇ ਵਿੱਚ 1,78,622 ਲੋਕਾਂ ਨੇ ਜਿਹੜਾ US ਦਾ ਬਾਰਡਰ ਆ ਸਦਰਨ ਬਾਰਡਰ ਉੱਥੋਂ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਆ, 1.25 ਲੱਖ ਦੇ ਕਰੀਬ, ਅਤੇ ਇਹ ਮਾਰਚ ਨਾਲੋਂ 3% ਅਪ ਸੀ। ਸੋ ਹਰ ਵਾਰ ਇਹ ਅਪ ਤੇ ਅਪ ਜਾਈ ਜਾਂਦੀ ਹੈਗੀ ਆ। ਅਤੇ ਮਈ ਮਹੀਨੇ ਦੇ ਵਿੱਚ ਕਹਿੰਦੇ ਵੀ 9 ਲੱਖ ਦੇ ਕਰੀਬ ਲੋਕਾਂ ਨੇ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਹ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ। ਜੀ ਜੀ
ਅਗਲੀ ਜਿਹੜੀ ਆ ਹਰਜੀਤ ਸਿੰਘ ਜੀ ਗੱਲ ਆਪਾਂ ਜੇ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਆ ਉਹ ਕਹਿੰਦੇ ਵੀ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੀ ਫੈਡਰਲ ਮਿਨੀਮਮ ਵੇਜ ਆ ਉਸ ਨੂੰ ਵਧਾਉਣ ਜਾ ਰਹੇ ਆ। ਇਸ ਤੋਂ ਪਹਿਲਾਂ ਜਿਹੜੇ ਫੈਡਰਲ ਫਾਇਰ ਫਾਈਟਰਸ ਆ ਉਹਨਾਂ ਨੂੰ $13 ਪ੍ਰਤੀ ਘੰਟੇ ਜਿਹੜੀ ਆ ਮਿਨੀਮਮ ਵੇਜ ਜਿਹੜੀ ਉਹ ਰੱਖੀ ਗਈ ਆ। ਉਹਨਾਂ ਨੇ ਕਿਹਾ ਵੀ ਮੇਰੇ ਪ੍ਰਸ਼ਾਸਨ ਦੇ ਵਿੱਚ ਇਹ ਇੰਨੀ ਘੱਟ ਨਹੀਂ ਹੋਊਗੀ, ਸੋ ਇਹਨਾਂ ਨੇ ਇਸ ਦੇ ਵਿੱਚ ਬਹੁਤ ਹੀ ਵੱਡੀ ਜਿਹੜੀ ਕਹਿ ਲਓ ਵੀ $2 ਜਿਹੜੇ ਉਹ ਵਧਾ ਦਿੱਤੇ। ਕਹਿੰਦੇ ਜੀ ਹੁਣ ਅਸੀਂ $15 ਘੱਟੋ ਘੱਟ ਜਿਹੜੇ ਆ ਉਹ ਦੇ ਦੇਣੇ। ਹੁਣ ਤੁਸੀਂ ਆਪ ਹਿਸਾਬ ਲਾ ਲਓ, ਅੱਗਾਂ ਦੇ ਨਾਲ ਲੜਨ ਵਾਲੇ ਜੂਝਣ ਵਾਲੇ ਲੋਕ ਆ ਉਹਨਾਂ ਨੂੰ ਮਿਨੀਮਮ $15 ਪ੍ਰਤੀ ਘੰਟਾ ਜਿਹੜਾ ਆ ਉਹ ਫੈਡਰਲ ਲੈਵਲ ਦੇ ਉੱਤੇ ਦਿੱਤਾ ਜਾ ਰਿਹਾ ਆ। ਸੋ ਇਹ ਅਜੇ ਵਧਾ ਕੇ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਉਹਨਾਂ ਨੇ ਇਸ ਚੀਜ਼ ਦੇ ਵਿੱਚ ਵੀ ਜਿਹੜਾ ਕਲਾਈਮੇਟ ਚੇਂਜ ਆ ਉਸ ਨੂੰ ਨਾਲ ਜੋੜਦੇ ਹੋਏ ਜਿਹੜਾ ਉਹ ਆਖਿਆ ਵੀ ਜਿੱਦਾਂ ਕਲਾਈਮੇਟ ਚੇਂਜ ਦੇ ਕਰਕੇ ਅੱਗਾਂ ਲੱਗਣ ਦੀ ਸੰਖਿਆ ਜਿਹੜੀ ਉਹ ਲਗਾਤਾਰ ਵੱਧ ਰਹੀ ਆ, ਉਸ ਦੇ ਨਾਲ ਖਤਰਾ ਜਿਹੜਾ ਉਹ ਵਧਿਆ ਆ। ਇਸ ਲਈ ਜਿਹੜਾ ਆ ਅਸੀਂ ਫੈਡਰਲ ਲੈਵਲ ਦੇ ਉੱਤੇ ਫਾਇਰ ਫਾਈਟਰਸ ਆ ਉਹਨਾਂ ਨੂੰ $15 ਪ੍ਰਤੀ ਘੰਟਾ ਘੱਟੋ ਘੱਟ ਜਿਹੜੀ ਆ ਉਹ ਵੇਜ ਆ ਉਸ ਦੇ ਉੱਤੇ ਰੱਖਾਂਗੇ। ਫੀਮਾ ਦੇ ਚੀਫ ਦੇ ਨਾਲ ਮੀਟਿੰਗ ਦੇ ਦੌਰਾਨ ਕਹਿੰਦੇ ਆ ਉਹਨਾਂ ਨੇ ਇਸ ਚੀਜ਼ ਨੂੰ ਮੁੱਦਾ ਨੂੰ ਚੱਕਿਆ ਵੀ ਇਹ ਕਿੱਦਾਂ ਹੋ ਸਕਦਾ ਹੈ ਵੀ ਜਿਹੜੇ ਫੈਡਰਲ ਫਾਈਟਰਸ ਆ ਉਹ ਸਿਰਫ $13 ਪ੍ਰਤੀ ਘੰਟਾ ਜਿਹੜਾ ਆ ਉਹ ਕਮਾਈ ਕਰ ਰਹੇ ਹੋਣ, ਅਤੇ ਇਹ ਕਹਿੰਦੇ ਬਹੁਤ ਰੈਡੀਕੂਲਸਲੀ ਲੋ ਸੈਲਰੀ ਹੈਗੀ ਆ। ਅਤੇ ਕਹਿੰਦੇ ਵੀ ਮੇਰੇ ਪ੍ਰਸ਼ਾਸਨ ਦੇ ਵਿੱਚ ਇਹ ਚੀਜ਼ ਖਤਮ ਹੋਵੇਗੀ। ਇਹ ਕਹਿੰਦੇ ਵੀ ਇਹਨਾਂ ਨੇ ਹੁਣ ਕਦਮ ਉਦੋਂ ਚੱਕਿਆ ਆ ਵੀ ਜਦੋਂ ਹੁਣ ਕੈਲੀਫੋਰਨੀਆ, ਓਰੇਗਨ, ਐਰੀਜ਼ੋਨਾ, ਕੋਲੋਰਾਡੋ ਇਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਵਾਈਲਡ ਫਾਇਰਸ ਆ ਉਹ ਕੁਛ ਥਾਵਾਂ ਦੇ ਉੱਤੇ ਥੋੜ੍ਹੀਆਂ ਲੱਗੀਆਂ ਵੀ ਹੋਈਆਂ ਨੇ ਅਤੇ ਲੱਗਣ ਦੀ ਸੰਭਾਵਨਾ ਜਿਹੜੀ ਉਹ ਬਹੁਤ ਜ਼ਿਆਦਾ ਹੈ। ਅਤੇ ਆਪਾਂ ਨੂੰ ਪਤਾ ਹੈ ਵੀ ਜਦੋਂ ਇੱਦਾਂ ਹੁੰਦੀ ਆ ਅਤੇ ਫਿਰ ਬਾਕੀ ਥਾਵਾਂ ਦੇ ਉੱਤੋਂ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਇਹਨਾਂ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਇਲਾਕਿਆਂ ਦੇ ਵਿੱਚ ਘੱਲਿਆ ਜਾਂਦਾ ਆ ਤਾਂ ਜੋ ਅੱਗ ਦੇ ਉੱਤੇ ਜਲਦੀ ਕਾਬੂ ਪਾਇਆ ਜਾ ਸਕੇ। ਮਿਲੀਅਨਸ ਆਫ ਅਮੈਰੀਕਨਸ ਜਿਹੜੇ ਆ ਉਹ ਕਹਿੰਦੇ ਰੈੱਡ ਫਲੈਗ ਵਾਰਨਿੰਗਸ ਦੇ ਵਿੱਚ ਜਾਂ ਜਿੱਥੇ ਅੱਗ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਆ ਉਸ ਦੇ ਵਿੱਚ ਜਿਹੜੇ ਉਹ ਰਹਿ ਰਹੇ ਹੁੰਦੇ ਆ। ਅਤੇ ਇਹ ਹੁਣ ਦੇਖਦੇ ਆ ਵੀ ਆਉਣ ਵਾਲੇ ਸਮੇਂ ਦੇ ਨਾਲ ਅੱਗੇ ਕੀ ਬਣਦਾ ਹੈ। ਵਾਈਟ ਹਾਊਸ ਵਾਲੇ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੂੰ ਜਿਹੜਾ ਉਹ ਹਾਇਰ ਕੀਤਾ ਜਿਹੜਾ ਉਹ ਜਾ ਸਕੇ। ਪਰਮਾਨੈਂਟ ਫਾਇਰ ਫਾਈਟਰਸ ਆ ਕਹਿੰਦੇ ਵੀ ਉਹ ਹੁਣ ਰਿਟੈਂਸ਼ਨ ਬੋਨਸਿਸ 10% ਤੱਕ ਦੇ ਲਈ ਵੀ ਐਲੀਜੀਬਲ ਜਿਹੜੇ ਆ ਉਹ ਹੋ ਸਕਣਗੇ। ਜੀ ਬਿਲਕੁਲ। ਸੋ ਇਕੱਲੇ ਇਹਨਾਂ ਦੀ ਜਿਹੜੀ ਸੈਲਰੀ ਨਹੀਂ ਘੱਟ, ਕਹਿੰਦੇ ਵੀ ਬਹੁਤ ਸਟੇਟਸ ਦੇ ਵਿੱਚ ਤਾਂ ਜਿਹੜੇ ਉਹਨਾਂ ਨੂੰ ਪਾਰਟ ਟਾਈਮ ਹੀ ਜਿਹੜਾ ਰੱਖਿਆ ਜਾਂਦਾ ਉਹਨਾਂ ਮਹੀਨਿਆਂ ਦੇ ਦੌਰਾਨ ਜਦੋਂ ਅੱਗਾਂ ਦੇ ਚਾਂਸ ਹੁੰਦੇ ਆ। ਸੋ ਇਹ ਵੀ ਇੱਕ ਇਸ਼ੂ ਹੈਗਾ ਵੀ ਉਹਨਾਂ ਦੀ ਜਿਹੜੀ ਜੋਬ ਆ ਉਹ ਈਅਰ ਰਾਊਂਡ ਹੋਣੀ ਚਾਹੀਦੀ ਹੈਗੀ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ ਉਹਨਾਂ ਨੇ ਅੱਜ ਜਿਹੜਾ US ਦੀ ਗਵਰਨਮੈਂਟ ਅਤੇ UK ਦੀ ਗਵਰਨਮੈਂਟ ਨੂੰ ਬਲੇਮ ਕੀਤਾ ਆ। ਕਹਿੰਦੇ ਭਈ ਬਲੈਕ ਸੀ ਦੇ ਵਿੱਚ ਪ੍ਰੋਵੋਕੇਸ਼ਨ ਹੋਈ ਸੀ, ਆਪਾਂ ਖਬਰ ਸਾਂਝੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ। ਕਹਿੰਦੇ ਵੀ ਇਹ ਸਾਰੇ ਕਾਸੇ ਦੇ ਪਿੱਛੇ ਜਿਹੜੇ US ਅਤੇ UK ਵਾਲੇ ਰਲ ਕੇ ਇਹਨਾਂ ਨੇ ਜਿਹੜਾ ਇਹ ਕੀਤਾ ਸੀ। ਜੂਨ 23 ਨੂੰ ਜਿਹੜੀ ਬਲੈਕ ਸੀ ਦੇ ਵਿੱਚ ਇੰਸੀਡੈਂਟ ਹੋਈ ਸੀ, ਪਰ ਉਹ ਕਹਿੰਦੇ ਵੀ ਅਸੀਂ ਆਪਣੇ ਟੈਰੀਟਰੀ ਨੂੰ ਬਚਾਉਣ ਲਈ ਹਰ ਇੱਕ ਜਿਹੜਾ ਕੋਸ਼ਿਸ਼ ਕਰਾਂਗੇ। ਅਗਲੀ ਗੱਲ ਕਰਦੇ ਜਾਈਏ, ਨਾਰਥ ਕੋਰੀਆ ਤੋਂ ਆ ਰਹੀ ਆ। ਕਹਿੰਦੇ ਵੀ ਨਾਰਥ ਕੋਰੀਆ ਕੋਵਿਡ-19 ਦੇ ਦੌਰਾਨ ਇੱਕ ਅਜਿਹੀ ਥਾਂ ਸੀ ਜਿਹਨੇ ਆਪਣੇ ਵੱਲੋਂ ਕਿਹਾ ਵੀ ਸਾਡੇ ਜਿਹੜੇ ਇੱਥੇ ਕੋਈ ਵੀ ਕੇਸ ਆ ਉਹ ਨਹੀਂ ਹੈਗਾ। ਬੀਤੇ ਦਿਨਾਂ ਦੇ ਵਿੱਚ ਕਿਮ ਯੋਂਗ ਉਨ ਉਹਨਾਂ ਦਾ ਜਿਹੜਾ ਇਹ ਸੋ ਕਾਲਡ ਲੀਡਰ ਆ, ਜਿਸ ਮੁਲਕ ਦੇ ਬਾਰੇ ਬਹੁਤ ਵੱਡੇ ਜਿਹੜੇ ਸੀਕਰਟਸ ਆ ਬਹੁਤੀ ਦੁਨੀਆ ਨੂੰ ਪਤਾ ਨਹੀਂ ਹੁੰਦਾ ਵੀ ਕੀ ਚੱਲ ਰਿਹਾ ਆ, ਉਹਨੇ ਜਿਹੜੇ ਆਪਣੀ ਪਾਰਟੀ ਦੇ ਇੱਕ ਹੀ ਪਾਰਟੀ ਆ ਉੱਥੇ ਦੇ ਜਿਹੜੇ ਬਿਊਰੋਕਰੇਟਸ ਆ, ਸਟੇਟ ਮੀਡੀਆ ਆ, ਉਸ ਦੇ ਮੂਹਰੇ ਜਿਹੜਾ ਆ ਕੇ ਭਾਸ਼ਣ ਜਿਹੜਾ ਉਹ ਦਿੱਤਾ ਅਤੇ ਉਸ ਦੇ ਵਿੱਚ ਕਹਿੰਦੇ ਵੀ ਇਹ ਕਿਹਾ, ਇਹ ਮੰਨਿਆ ਵੀ ਜਿਹੜਾ ਮੁਲਕ ਆ ਇਹ ਇੱਕ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ ਇਸ ਪੈਨੇਡੈਮਿਕ ਦੇ ਕਰਕੇ। ਅਤੇ ਨਾਲ ਹੀ ਉਹਨੇ ਜਿਹੜਾ ਦੋਸ਼ ਆ ਆਪਣੇ ਹੀ ਜਿਹੜੇ ਪਾਰਟੀ ਦੇ ਬਿਊਰੋਕਰੇਟ ਆ ਉਹਨਾਂ ਦੇ ਉੱਤੇ ਅਤੇ ਜਿਹੜੇ ਉੱਤੇ ਮੜਿਆ ਵੀ ਇਹਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਮਿਸਮੈਨੇਜ ਕੀਤਾ ਆ। ਬੀਤੇ ਸਮਿਆਂ ਦੇ ਵਿੱਚ ਇਸ ਦੇ ਬ੍ਰੇਨ ਡੈਡ ਤੱਕ ਹੋਣ ਦੇ ਜਿਹੜੇ ਆ ਚਰਚੇ ਆ ਉਹ ਚੱਲੇ ਸੀ। ਫਿਰ ਉਸ ਦੀ ਭੈਣ ਜਿਹੜੀ ਆ ਉਹ ਸੁਰਖੀਆਂ ਦੇ ਵਿੱਚ ਆਈ ਸੀ। ਕਹਿੰਦੇ ਵੀ ਇਹ ਪਹਿਲੀ ਵਾਰੀ ਉੱਦਾਂ ਹੋਇਆ ਆ ਵੀ ਇਹਨਾਂ ਸਾਰਿਆਂ ਨੂੰ ਕਿਮ ਯੋਂਗ ਉਨ ਦੀ ਜਿਹੜੀ ਭੈਣ ਆ ਉਸ ਨੇ ਵੀ ਜਿਹੜਾ ਉਹ ਸੰਬੋਧਨ ਕੀਤਾ ਹੈਗਾ। ਉੱਥੇ ਦੇ ਸਟੇਟ ਮੀਡੀਆ ਨੇ ਉਹਨਾਂ ਦੇ ਖੁਦ ਲਫ਼ਜ਼ ਜਿਹੜੇ ਆ ਉਹ ਤਾਂ ਨਹੀਂ ਕਹਿੰਦੇ ਆ ਸੁਣਾਏ, ਪਰ ਆਪਣੇ ਵੱਲੋਂ ਉੱਤੋਂ ਜਿਹੜਾ ਆ
ਉਹ ਕਮੈਂਟਰੀ ਜਿਹੜੀ ਕਰਕੇ ਉਹ ਦੱਸਿਆ ਵੀ ਇਸ ਦੇ ਵਿੱਚ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਆਲ ਇਜ਼ ਨਾਟ ਵੈਲ ਜਿਹੜਾ ਲੱਗ ਰਿਹਾ ਨਾਰਥ ਕੋਰੀਆ ਦੇ ਵਿੱਚ ਸਥਿਤੀ ਕੋਈ ਬਹੁਤੀ ਚੰਗੀ ਜਿਹੜੀ ਉਹ ਨਹੀਂ ਹੈਗੀ। ਅਗਲੀ ਖਬਰ ਡੈਲਟਾ ਵੇਰੀਐਂਟ ਤੇ ਮਾਸਕ ਨੂੰ ਲੈ ਕੇ ਹੈਗੀ ਆ। ਹੁਣ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ USA ਦੇ ਵਿੱਚ ਉਹਨਾਂ ਤੇ ਇਹ ਕਹਿਤਾ ਵੀ ਮਾਸਕ ਦੀ ਜਿਹੜੀ ਜ਼ਰੂਰਤ ਨਹੀਂ ਹੈਗੀ, ਪਰ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹ ਕਿਹਾ ਆ ਵੀ ਈਵਨ ਤੁਸੀਂ ਵੈਕਸੀਨ ਲਵਾ ਲਿਆ ਆ, ਪਰ ਕਈ ਘਰਾਂ ਦੇ ਵਿੱਚ ਜਿਹੜੇ ਅਡਲਟਸ ਆ ਉਹਨਾਂ ਨੇ ਵੈਕਸੀਨ ਲਵਾਇਆ, ਬੱਚਿਆਂ ਨੇ ਨਹੀਂ ਲਵਾਇਆ ਹੈਗਾ ਜਾਂ ਕਿਸੇ ਪਰਿਵਾਰ ਦੇ ਇੱਕ ਮੈਂਬਰ ਨੇ ਨਹੀਂ ਲਵਾਇਆ, ਤੇ ਤੁਹਾਡੇ ਜਿਹੜੀ ਆ ਚਾਂਸਸ ਤੁਹਾਨੂੰ ਕਰੋਨਾ ਵਾਇਰਸ ਹੋਣ ਦੇ ਫੇਰ ਬਹੁਤ ਹੋ ਸਕਦੇ ਹੈਗੇ ਆ। ਸੋ ਹੁਣ ਡਾਕਟਰ ਫੌਸ਼ੀ ਜਿਹੜੇ ਇਸੇ ਤਰ੍ਹਾਂ CDC ਤੇ WHO ਜਿਹੜੇ ਇਹਨਾਂ ਦਾ ਆਪਸ ਵਿੱਚ ਕਸ਼ਮਕਸ਼ ਚੱਲ ਰਹੀ ਹੈਗੀ ਆ ਕਿ ਕੀ ਕੀਤਾ ਜਾਵੇ। ਕਈ ਜਗ੍ਹਾ ਦੇ ਉੱਤੇ ਤਾਂ ਕਈ ਸਟੇਟਸ ਨੇ ਹੁਣ ਕਹਿ ਦਿੱਤਾ ਹੈ ਵੀ ਜਿੱਥੇ ਇਨਡੋਰ ਜੇ ਤੁਸੀਂ ਕੰਮ ਕਰਦੇ ਆ ਤੇ ਜ਼ਿਆਦਾ ਲੋਕ ਕੰਮ ਕਰਦੇ ਆ, ਈਵਨ ਦੋ ਤੁਸੀਂ ਵੈਕਸੀਨੇਟਡ ਹੈਗੇ ਆ, ਤੇ ਤੁਹਾਨੂੰ ਜਿਹੜਾ ਉਹ ਮਾਸਕ ਹਮੇਸ਼ਾ ਪਾਉਣਾ ਚਾਹੀਦਾ ਹੈਗਾ। US ਦੇ ਜਨਰਲ ਸਰਜਨ ਜਨਰਲ ਜਿਹੜੇ ਡਾਕਟਰ ਵਿਵੇਕ ਮੂਰਥੀ ਆ ਉਹਨਾਂ ਨੇ ਵੀ ਇਹ ਕਿਹਾ ਵੀ ਸਾਨੂੰ ਜਿਹੜਾ ਆ ਇਹ ਨਹੀਂ ਸੋਚਣਾ ਚਾਹੀਦਾ ਵੀ ਹਾਂ ਸ਼ਾਇਦ ਕਰੋਨਾ ਚਲੇ ਗਿਆ ਹੈਗਾ, ਪਰ ਹਜੇ ਵੀ ਜਿਹੜੀ ਸਿਚੁਏਸ਼ਨ ਬੜੀ ਖਰਾਬ ਚੱਲ ਰਹੀ ਹੈਗੀ ਆ। UK ਵੱਲ ਦੇਖ ਲਓ ਵੀ ਉੱਥੇ ਥਰਡ ਵੇਵ ਕਿਸ ਤਰ੍ਹਾਂ ਜਿਹੜੀ ਆਈ ਆ ਤੇ ਕਿੰਨਾ ਜ਼ਿਆਦਾ ਜਿਹੜਾ ਉੱਥੇ ਨੁਕਸਾਨ ਹੋਇਆ ਹੈਗਾ ਆ। ਲਾਸ ਐਂਜਲਸ ਕਾਉਂਟੀ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇੱਕ ਵਾਰੀ ਫੇਰ ਉਹ ਕਹਿੰਦੇ ਆ ਵੀ ਅਸੀਂ ਸੋਚ ਰਹੇ ਹਾਂ ਵੀ ਜਿਹੜੀ ਇਨਡੋਰਸ ਆ ਉਹ ਉੱਥੇ ਸਾਰੇ ਲੋਕਾਂ ਨੂੰ ਰਿਕੁਆਇਰ ਕੀਤਾ ਜਾਵੇ ਵੀ ਤੁਹਾਨੂੰ ਜਿਹੜਾ ਮਾਸਕ ਆ ਉਹ ਪਾਉਣਾ ਚਾਹੀਦਾ ਹੈਗਾ, ਨਹੀਂ ਤਾਂ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ। ਆਪਾਂ ਦੇਖਿਆ ਹੀ ਆ ਜਦੋਂ ਪਿਛਲੀ ਵਾਰੀ ਕਰੋਨਾ ਵਾਇਰਸ ਫੈਲੀ ਸੀ ਤੇ ਲਾਸ ਐਂਜਲਸ ਕਾਉਂਟੀ ਜਿਹੜਾ ਏਰੀਆ ਆ ਉੱਥੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀ, ਕਾਫੀ ਲੋਕ ਬਿਮਾਰ ਹੋਏ ਸੀ ਤੇ ਜਿਹੜੀਆਂ ਮੌਤਾਂ ਆ ਉਹ ਵੀ ਬਹੁਤ ਜ਼ਿਆਦਾ ਹੋਈਆਂ ਸੀਆਂ। ਪਰ ਬਹੁਤ ਸਾਰੇ ਲੋਕ ਫਰਸਟ੍ਰੇਸ਼ਨ ਦੇ ਵਿੱਚ ਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੰਪਨੀਆਂ ਨੂੰ ਵੀ ਕੋਈ US ਦਾ ਜਿਹੜਾ ਹੈਲਥ ਆਫੀਸ਼ੀਅਲ ਆ ਕੋਈ ਗਾਈਡਲਾਈਨ ਦੇ ਦਿੰਦਾ, CDC ਦੀਆਂ ਗਾਈਡਲਾਈਨਸ ਡਿਫਰੈਂਟ ਆ ਜਾਂਦੀਆਂ, ਕਾਉਂਟੀ ਦੀਆਂ ਡਿਫਰੈਂਟ ਆ ਜਾਂਦੀਆਂ, WHO ਦੀਆਂ ਡਿਫਰੈਂਟ ਆ ਜਾਂਦੀਆਂ। ਤੇ ਡਾਕਟਰ ਜਿਹੜੇ ਐਂਥਨੀ ਫੌਚੀ ਆ ਡਾਇਰੈਕਟਰ ਆਫ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਤੇ ਇਨਫੈਕਟੀਸ਼ੀਅਸ ਡਿਸੀਜ਼ ਦੇ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੀ ਆ ਮਿਸਅੰਡਰਸਟੈਂਡਿੰਗ ਜਾਂ ਉਹ ਮਿਸ ਇੰਟਰਪ੍ਰੀਟ ਕਰ ਰਹੇ ਹੈਗੇ ਆ ਜਿਹੜਾ ਉਹਨਾਂ ਨੂੰ ਦੱਸਿਆ ਜਾਂਦਾ ਹੈਗਾ ਆ ਵੀ ਕਿਸ ਤਰ੍ਹਾਂ ਮਾਸਕ ਤੁਹਾਨੂੰ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ। ਉਹ ਕਹਿੰਦੇ ਵੀ ਸਟਿਲ ਸਾਨੂੰ ਈਵਨ ਦੋ ਵੈਕਸੀਨੇਟਡ ਹੈਗੇ ਆ, ਟਰਾਈ ਕਰੋ ਜੇ ਜਿੱਥੇ ਤੁਸੀਂ ਜ਼ਿਆਦਾ ਲੋਕਾਂ 'ਚ ਜਾ ਰਹੇ ਆ ਤੇ ਮਾਸਕ ਪਾਓ। ਜੀ ਬਿਲਕੁਲ ਜੀ ਹਰਜੋਤ ਸਿੰਘ ਜੀ, ਇਸ ਨੂੰ ਜਿਹੜਾ ਆ ਹੌਲਿਆਂ ਦੇ ਵਿੱਚ ਨਹੀਂ ਲੈਣਾ ਚਾਹੀਦਾ, ਨਾ ਹੀ ਪਹਿਲੋਂ ਤੇ ਨਾ ਹੀ ਜਿਹੜਾ ਆ ਉਹ ਹੁਣ। ਸੋ ਪੁਸ਼ ਇਹ ਜਿਹੜਾ ਆ ਲੋਕ ਕਰ ਰਹੇ ਨੇ ਵੀ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਜਲਦੀ ਤੋਂ ਜਲਦੀ ਜਿਹੜੇ ਉਹ ਵੈਕਸੀਨੇਟ ਹੋਣ, ਪਰ ਰਾਈਟ ਨਾਓ ਆਪਾਂ ਦੇਖ ਰਹੇ ਹਾਂ ਅਜੇ ਵੀ ਜਿਹੜੇ ਆ ਲੋਕਾਂ ਦਾ ਵੈਕਸੀਨੇਸ਼ਨ ਵੱਲ ਜਿਹੜਾ ਰੁਝਾਨ ਆ ਉਹ ਇੰਨਾ ਜ਼ਿਆਦਾ ਨਹੀਂ। ਜਿਨ੍ਹਾਂ ਨੇ ਲਵਾ ਲਈ ਚੰਗੀ ਗੱਲ ਆ, ਉਹਨਾਂ ਦੀ ਆਪਣੀ ਮਰਜ਼ੀ, ਨਹੀਂ ਲਵਾਉਣੀ ਉਹ ਵੀ ਉਹਨਾਂ ਦੀ ਆਪਣੀ ਹੀ ਮਰਜ਼ੀ ਜਿਹੜੀ ਉਹ ਹੈਗੀ ਆ। ਪਰ ਇਹ ਆ ਵੀ ਅਦਰਵਾਈਜ਼ ਇਹ ਜਿਹੜੀ ਕਹਿ ਲਓ ਵੀ ਕਨਫਿਊਜ਼ਨਸ ਜਿਹੜੀਆਂ ਉਹ ਚੌਂਚ ਚੁਫੇਰੇ ਰਹਿਣਗੀਆਂ। ਲੈਟਿਨ ਅਮਰੀਕਾ ਦੇ ਜਿਹੜੇ ਬ੍ਰਾਜ਼ੀਲ ਮੁਲਕ ਆ ਉੱਥੇ ਹੁਣ ਹੋਰ ਇੱਕ ਚਿੰਤਾ ਜਿਹੜੀ ਉਹ ਬਣ ਰਹੀ ਆ। ਕਹਿੰਦੇ ਵੀ ਛੋਟੇ ਉਮਰ ਦੇ ਬੱਚਿਆਂ ਨੂੰ ਵੀ ਉੱਥੇ ਜਿਹੜਾ COVID-19 ਆ ਉਸ ਨੇ ਜਿਹੜਾ ਉਹ ਮਾਰਨਾ ਸ਼ੁਰੂ ਕਰ ਦਿੱਤਾ ਆ। ਪਹਿਲੋਂ ਵੀ ਮੌਤਾਂ ਹੋ ਰਹੀਆਂ ਸੀ, ਪਰ ਕਹਿੰਦੇ ਵੀ ਇੱਥੇ ਜਿਹੜੀ ਆ ਕਾਫੀ ਜ਼ਿਆਦਾ ਜਿਹੜੀ ਉਹ ਵੱਧ ਕੇਸ ਜਿਹੜੇ ਉਹ ਆ ਰਹੇ ਆ। ਬ੍ਰਾਜ਼ੀਲ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ 1122 ਬੱਚੇ ਜਿਨ੍ਹਾਂ ਦੀ 10 ਸਾਲ ਤੋਂ ਉਮਰ ਘੱਟ ਆ ਉਹ COVID-19 ਦੇ ਕਰਕੇ ਜਿਹੜੇ ਉਹ ਮਰੇ ਨੇ। ਇਹ ਆਪਾਂ ਨੂੰ ਪਤਾ ਵੀ ਬ੍ਰਾਜ਼ੀਲ ਦੇ ਕਿੰਨਾ ਕੁ ਜਿਹੜਾ ਉਹ ਸੱਚ ਜਿਹੜਾ ਉਹ ਬੋਲਦੇ ਹੋਣਗੇ। ਸੋ ਇਹ ਕਹਿੰਦੇ ਵੀ ਦੇਖਿਆ ਗਿਆ ਆ ਇੱਕ ਜਿਹੜੀ ਆ ਜਿਹਦੇ ਜੇ ਬੱਚਾ ਹੋਇਆ ਹੀ ਸੀ, ਥੋੜ੍ਹਾ ਚਿਰ ਹੀ ਹੋਇਆ ਸੀ, 5 ਮਹੀਨਿਆਂ ਦਾ ਬੱਚਾ ਵੀ ਕਹਿੰਦੇ ਆ ਵੀ ਇਸ ਦੇ ਕਰਕੇ ਜਿਹੜਾ ਉਹ ਚੜ੍ਹਾਈ ਜਿਹੜਾ ਉਹ ਕਰ ਗਿਆ। ਪਹਿਲੋਂ ਜਦੋਂ ਡਾਇਗਨੋਸ ਕੀਤਾ ਗਿਆ ਲੋਕ ਜਿਹੜੇ ਉੱਥੋਂ ਦੇ ਡਾਕਟਰ ਉਹਨਾਂ ਨੇ ਸੋਚਿਆ ਵੀ ਇਸ ਦੇ ਬ੍ਰੌਂਕਾਈਟਸ ਜਿਹੜਾ ਸ਼ਾਇਦ ਉਹ ਚੀਜ਼ ਹੋਵੇ, ਜ਼ਿਆਦਾ ਸੀਰੀਅਸ ਨਹੀਂ ਆ, ਪਰ ਕਹਿੰਦੇ ਵੀ ਉਸ ਬੱਚੀ ਦੀ ਹਾਲਾਤ ਆ ਉਹ ਲਗਾਤਾਰ ਜਿਹੜੇ ਉਹ ਵਿਗੜਦੇ ਰਹੇ ਤੇ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਉਸ ਨੂੰ ਜਿਹੜਾ ਉਹ COVID-19 ਸੀਗਾ। ਸੋ ਈਵਨ ਇੱਥੇ ਵੀ ਆਪਾਂ ਦੇਖਦੇ ਹਾਂ ਵੀ ਹੁਣ 12 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਵੀ ਜਿਹੜੀਆਂ ਐਮਰਜੈਂਸੀ ਇਹਨਾਂ ਨੇ ਅਪਰੂਵਲ ਦਿੱਤਾ ਹੋਇਆ ਆ ਕੁਝ ਵੈਕਸੀਨ ਜਿਹੜੀਆਂ ਉਹ ਲਗਵਾਉਣ ਦੇ ਲਈ। ਸੋ ਜ਼ਰੂਰ ਮਾਪਿਆਂ ਨੂੰ ਸੋਚਣਾ ਚਾਹੀਦਾ ਆ, ਮਰਜ਼ੀ ਆ ਉਹ ਲਗਵਾਉਣਾ ਨਹੀਂ ਲਗਵਾਉਣਾ ਉਹਨਾਂ ਦੀ ਮਰਜ਼ੀ ਆ, ਪਰ ਇੱਕ ਵਾਰੀ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਧਿਆਨ ਹਿੱਤ ਰੱਖ ਕੇ ਹੀ ਜਿਹੜਾ ਉਹ ਫੈਸਲਾ ਲਿਆ ਜਾਵੇ।
ਜੀ, ਅਗਲੀ ਖਬਰ ਜਿਹੜੀ ਆ ਡੈਡਲੀ ਹੀਟ ਵੇਵ ਆ ਉਹਦੇ ਸੰਬੰਧ ਦੇ ਵਿੱਚ ਆ। ਨਾਰਥ ਵੈਸਟ ਦੇ ਵਿੱਚ ਜਿਹੜੀਆਂ ਵੈਸਟਰਨ ਸਟੇਟਸ ਹੈਗੀਆਂ ਆ, ਬਹੁਤ ਸਾਰੇ ਜਿਹੜੇ ਹਸਪਤਾਲ ਆ ਉਹ ਹੁਣ ਮਰੀਜ਼ਾਂ ਦੇ ਨਾਲ ਭਰਨੇ ਸ਼ੁਰੂ ਹੋ ਗਏ ਆ, ਖਾਸ ਕਰਕੇ ਜਿਹੜੀ ਹੀਟ ਕਰਕੇ ਬਿਮਾਰ ਹੋ ਰਹੇ ਹੈਗੇ ਆ। ਕਹਿੰਦੇ ਪਈ 1000 ਤੋਂ ਵੱਧ ਲੋਕ ਜਿਹੜੇ ਹਸਪਤਾਲਾਂ ਦੇ ਵਿੱਚ US ਦੇ ਵਿੱਚ ਇਸ ਟਾਈਮ ਐਡਮਿਟ ਹੋਏ ਆ ਗਰਮੀ ਦੇ ਕਰਕੇ, ਅਤੇ 506 ਦੇ ਕਰੀਬ ਐਮਰਜੈਂਸੀ ਅਤੇ ਅਰਜੈਂਟ ਕੇਅਰ ਵਿਜ਼ਿਟਸ ਜਿਹੜੀਆਂ ਇਕੱਲੇ ਇੱਕ ਸੋਮਵਾਰ ਨੂੰ ਹੀ ਹੋਈਆਂ ਹੈਗੀਆਂ ਆ। USA ਦੇ ਵਿੱਚ ਕਹਿੰਦੇ ਵੀ 10 ਤੋਂ ਵੱਧ ਮੌਤਾਂ ਹੋ ਚੁੱਕੀਆਂ ਹੈਗੀਆਂ ਜਿਹੜੀਆਂ ਹੀਟ ਦੇ ਨਾਲ। ਕੈਨੇਡਾ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਬੁਰੀ ਹੈਗੀ ਆ। ਕੈਨੇਡਾ ਤੋਂ ਇਹ ਖਬਰ ਆ ਰਹੀ ਆ ਵੀ ਕੈਨੇਡਾ ਦੇ ਵਿੱਚ ਜਿਹੜਾ ਟੈਂਪਰੇਚਰ ਇੰਨਾ ਹਾਈ ਹੋਇਆ ਜਦ ਪੂਰਾ ਰੈਕਡ ਤੋੜ ਸੀ, ਅਤੇ ਹੀਟ ਵੇਵ ਨੇ ਕਹਿੰਦੇ ਪਈ 500 ਦੇ ਕਰੀਬ ਜਿਹੜੀਆਂ ਰਿਪੋਰਟਸ ਆ ਰਹੀਆਂ ਵੀ ਜਿਨ੍ਹਾਂ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। 134 ਦੇ ਕਰੀਬ ਜਿਹੜੀ ਆ ਬ੍ਰਿਟਿਸ਼ ਕੋਲੰਬੀਆ ਏਰੀਏ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ। ਈਵਨ ਕਈ ਜਿਹੜੀ ਨਿਊਜ਼ ਏਜੰਸੀਜ਼ ਆ ਉਹ 230 ਵੀ ਦੱਸ ਰਹੇ ਹੈਗੇ ਆ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 230 ਮੌਤਾਂ ਹੀਟ ਵੇਵਸ ਦੇ ਨਾਲ ਹੋਈਆਂ ਹੈਗੀਆਂ ਆ। ਸੋ ਇੱਕ ਵਾਰੀ ਫੇਰ ਆਪਾਂ ਤਾਂ ਜਿੰਨੇ ਵੀ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਕਰਦੇ ਹੀ ਆ, ਜਿੰਨੇ ਵੀ ਸਾਡੇ ਲਿਸਨਰ ਹੈਗੇ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਓਰੇਗਨ, ਵਾਸ਼ਿੰਗਟਨ ਸਟੇਟ ਦੇ ਵਿੱਚ, ਵੀ ਭਾਈ ਗਰਮੀ ਬਹੁਤ ਜ਼ਿਆਦਾ ਆ, ਘਰਾਂ ਦੇ ਵਿੱਚੇ ਰਹੋ ਅਤੇ ਪਾਣੀ ਵੱਧ ਤੋਂ ਵੱਧ ਪੀਓ, ਕਿਉਂਕਿ ਜਿੱਥੇ ਇਸ ਵਾਰੀ ਇੰਨੀ ਜ਼ਿਆਦਾ ਗਰਮੀ ਆਈ ਆ, ਪੋਰਟਲੈਂਡ, ਵਾਸ਼ਿੰਗਟਨ, ਸਿਆਟਲ ਏਰੀਏ 'ਚ, ਉੱਥੇ ਤਾਂ ਮੈਜੋਰਟੀ 'ਚ ਘਰਾਂ 'ਚ ਏਅਰ ਕੰਡੀਸ਼ਨ ਹੈ ਨਹੀਂ, ਕਿਉਂਕਿ ਉੱਥੇ ਮੀਂਹ ਬਹੁਤ ਪੈਂਦਾ, ਠੰਡ ਬਹੁਤ ਹੁੰਦੀ ਆ, ਟਰੀ ਬਹੁਤ ਆ, ਪਰ ਇਹ ਗਰਮੀ ਇੰਨੀ ਜ਼ਿਆਦਾ ਆਈ ਆ ਉਹਦੇ ਕਰਕੇ ਜਿਹੜੇ ਲੋਕਾਂ ਦੀ ਮੌਤ ਵੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਜੀ ਬਿਲਕੁਲ, ਇਹ ਤਾਂ ਹਰਜੋਤ ਸਿੰਘ ਜੀ ਬਾਅਦ ਦੇ ਵਿੱਚ ਪਤਾ ਲੱਗਣਾ ਹੈ। ਅਜੇ ਤਾਂ ਜਿਹੜਾ ਹੀਟ ਡੋਮ ਆ ਅਜੇ ਤੱਕ ਬਣਿਆ ਪਿਆ ਆ, ਬਹੁਤ ਸਾਰੀ ਥਾਵਾਂ ਦੇ ਉੱਤੇ ਗਰਮੀ ਆ। ਮੇ ਵੀ ਕੁਛ ਕੁ ਥਾਵਾਂ ਦੇ ਉੱਤੇ ਥੋੜ੍ਹਾ ਬਹੁਤਾ ਰਾਹਤ ਜਿਹੜੀ ਉਹ ਮਿਲਣੀ ਸ਼ੁਰੂ ਹੋ ਰਹੀ ਹੋਵੇ, ਪਰ ਸਥਿਤੀ ਜਿਹੜੀ ਆ ਉਹ ਕੋਈ ਬਹੁਤੀ ਜ਼ਿਆਦਾ ਚੰਗੀ ਆਪਾਂ ਨੂੰ ਉਹ ਨਜ਼ਰ ਹਾਲ ਦੀ ਘੜੀ ਜਿਹੜੀ ਉਹ ਨਹੀਂ ਆ ਰਹੀ ਹੈਗੀ। ਚਲੋ ਆਪਾਂ ਇਹੀ ਉਮੀਦ ਕਰਦੇ ਹਾਂ ਵੀ ਉਹ ਬੈਟਰ ਆਉਣ ਵਾਲੇ ਸਮੇਂ ਦੇ ਵਿੱਚ ਹੋਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਾਊਥ ਡਕੋਟਾ ਦੀ ਜਿਹੜੀ ਗਵਰਨਰ ਹੈਗੀ ਹੈ ਕ੍ਰਿਸਟੀ ਨੋਇਮ, ਉਹ 50 ਨੈਸ਼ਨਲ ਗਾਰਡਸ US ਦੇ ਸਦਰਨ ਬਾਰਡਰ ਦੇ ਵੱਲ ਨੂੰ ਜਿਹੜਾ ਉਹ ਘੱਲ ਰਹੇ ਆ ਟੈਕਸਸ ਦੇ ਵਿੱਚ। ਕਹਿੰਦੇ ਵੀ ਇਹ ਜਿਹੜੇ ਨੈਸ਼ਨਲ ਗਾਰਡ ਘੱਲੇ ਜਾ ਰਹੇ ਆ, ਇੱਕ GOP ਦਾ ਜਿਹੜਾ ਮੈਗਾ ਡੋਨਰ ਬਿਲੀਅਨੇਰ ਆ ਉਸ ਦੇ ਦੁਆਰਾ ਇਸ ਨੂੰ ਫੰਡ ਕੀਤਾ ਜਾ ਰਿਹਾ ਆ। ਹੁਣ ਇਸ ਚੀਜ਼ ਦੇ ਉੱਤੇ ਵਿਵਾਦ ਇਸ ਲਈ ਉੱਠ ਰਿਹਾ ਆ ਵੀ ਕਹਿੰਦੇ ਵੀ ਕੋਈ ਵੀ ਪ੍ਰਾਈਵੇਟ ਸਿਟੀਜ਼ਨ ਨੈਸ਼ਨਲ ਸਿਕਿਉਰਿਟੀ ਦੀਆਂ ਪ੍ਰਾਇੋਰਟੀਜ਼ ਆਪਣੇ ਹਿਸਾਬ ਦੇ ਨਾਲ ਨਹੀਂ ਸੈੱਟ ਕਰ ਸਕਦਾ ਵੀ ਇੱਧਰੋਂ ਡਾਲਰ ਲਓ ਅਤੇ ਇਹਨੂੰ ਜਿੱਥੇ ਮਰਜ਼ੀ ਜਿਹੜਾ ਉਹ ਆਪਣੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਕਿਸੇ ਸਿਟੀਜ਼ਨ ਦੇ ਕਹਿਣ ਦੇ ਉੱਤੇ ਜਿਹੜੇ ਆ ਪੈਸੇ ਲੈ ਕੇ, ਡਾਲਰ ਲੈ ਕੇ ਜਿਹੜਾ ਉਹ ਘੱਲ ਦਿੱਤਾ ਜਾਵੇ। ਆਲਰੇਡੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਪਰੇਸ਼ਨਸ ਦੀ ਮਦਦ ਦੇ ਲਈ ਬਾਰਡਰ ਦੇ ਉੱਤੇ 3600 ਸਰਵਿਸ ਮੈਂਬਰ ਕਹਿੰਦੇ ਆ ਉਹ ਡਿਪਲੋਏ ਕੀਤੇ ਹੋਏ ਆ, ਜਿਹੜੇ ਫੈਡਰਲ ਆਰਡਰਸ ਆ ਉਹਨਾਂ ਨੂੰ ਕੈਰੀ ਆਊਟ ਕਰ ਰਹੇ ਹੈਗੇ ਆ। ਗ੍ਰੈਗ ਐਬਟ ਹੁਣਾਂ ਨੇ ਤਾਂ ਹੁਣ ਲੋਕਾਂ ਦੇ ਕੋਲੋਂ ਡਾਲਰ ਮੰਗਣੇ ਸ਼ੁਰੂ ਕੀਤੇ ਆ ਵੀ ਅਸੀਂ ਇੱਥੇ ਕੰਧ ਜਿਹੜੀ ਉਹ ਬਣਾਉਣੀ ਆ, ਜਿਹੜੀ ਕੰਧ ਮੈਕਸੀਕੋ ਦੇ ਲਈ ਮੈਕਸੀਕੋ ਤੋਂ ਡਾਲਰ ਜਿਹੜੇ ਉਹ ਲੈਣੇ ਸੀਗੇ ਟਰੰਪ ਹੁਣਾਂ ਦੇ ਕੈਂਪੇਨ ਦੇ ਵਾਅਦੇ ਦੇ ਮੁਤਾਬਕ, ਅਤੇ ਹੁਣ ਕਿਸੇ ਜਿਹੜਾ ਡੋਨਰ ਆ ਉਹ ਤੋਂ ਡਾਲਰ ਲੈ ਕੇ ਹੁਣ 50 ਜਿਹੜੇ ਨੈਸ਼ਨਲ ਗਾਰਡ ਆ ਉੱਥੇ ਘੱਲੇ ਜਾ ਰਹੇ ਆ। ਇਨਫੈਕਟ ਇਸ ਤੋਂ ਇਲਾਵਾ ਕਹਿੰਦੇ ਵੀ ਕੁਛ ਹੋਰ ਸੂਬਿਆਂ ਨੇ ਵੀ ਇਹ ਜਿਹੜਾ ਉਹ ਆਖਿਆ ਹੈਗਾ ਆ ਵੀ ਅਸੀਂ ਵੀ ਜਿਹੜੇ ਆਪਣੇ ਨੈਸ਼ਨਲ ਗਾਰਡ ਆ ਇੱਥੇ ਜਿਹੜਾ ਉਹ ਘੱਲਾਂਗੇ। ਉੱਧਰ ਬਾਰ-ਬਾਰ ਜਿਹੜੇ ਉਹ ਹੁਣ ਕਮਲਾ ਹੈਰਿਸ ਉਪ ਰਾਸ਼ਟਰਪਤੀ ਦੇ ਉੱਤੇ ਇਹ ਰਾਈਟ ਵਿੰਗ ਵੱਲੋਂ ਜਿਹੜੇ ਆ ਉਹ ਹੁਣ ਹਮਲੇ ਜਿਹੜੇ ਉਹ ਤੇਜ਼ ਹੋ ਰਹੇ ਆ, ਅਤੇ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਕਹਿਣੀਆਂ ਸ਼ੁਰੂ ਕੀਤੀਆਂ ਨੇ ਵੀ ਜਿਹੜੇ ਕਮਲਾ ਹੈਰਿਸ ਆ ਉਹ ਅਮਰੀਕਾ ਦੇ ਜਿਹੜੇ ਲਾਜ਼ ਆ ਉਹਨਾਂ ਨੂੰ ਹੁਣ ਇਨਫੋਰਸ ਨਹੀਂ ਜਿਹੜੇ ਉਹ ਕਰ ਰਹੇ ਹੈਗੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। 2022 ਦੇ ਵਿੱਚ ਇਹ ਬਾਰਡਰ ਵਾਲ ਅਤੇ ਬਾਰਡਰ ਨੂੰ ਲੈ ਕੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਲੱਗਦਾ ਆ ਵੀ ਅਗਲੇ ਸਾਲ ਦੀਆਂ ਇਲੈਕਸ਼ਨਸ ਦੇ ਵਿੱਚ ਕਾਫੀ ਸਰਗਰਮ ਜਿਹੜਾ ਆ ਉਹ ਰਹਿਣ ਵਾਲਾ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦਾ ਇੱਕ ਛੋਟਾ ਜਿਹਾ ਟਾਊਨ ਆ ਉੱਥੇ ਆ ਰਹੀ ਆ। ਕਹਿੰਦੇ ਵੀ ਇੰਨਾ ਡਰਾਊਟ ਆ, ਇੰਨੀ ਗਰਮੀ ਆ, ਅਤੇ ਪੂਰੇ ਦਾ ਪੂਰਾ ਟਾਊਨ ਜਿਹੜਾ ਪਾਣੀ ਤੋਂ ਬਿਨਾਂ ਇਸ ਵੇਲੇ ਉੱਥੇ ਦੇ ਲੋਕ ਜੀ ਰਹੇ ਹੈਗੇ ਆ। 700 ਲੋਕਾਂ ਦੀ ਪਾਪੂਲੇਸ਼ਨ ਵਾਲਾ ਇਹ ਟਾਊਨ ਸੈਂਟਰਲ ਵੈਲੀ ਜਿਹੜੀ ਆ ਕੈਲੀਫੋਰਨੀਆ ਦੀ ਟੋਲੈਰੀ ਕਾਉਂਟੀ ਆ ਉੱਥੇ ਹੈਗਾ ਆ।
ਤੇ ਅਨਇਨਕਾਰਪੋਰੇਟਡ ਏਰੀਆ ਹੈਗਾ, ਕਹਿੰਦੇ ਵੀ ਹਾਈਵੇ 99 ਬਿਟਵੀਨ ਪਿਕਸਲੇ ਤੇ ਅਰਲੀ ਮਾਰਟ ਦੇ ਵਿੱਚ ਜਿਹੜਾ ਇਹ ਟਾਊਨ ਆ, ਉੱਥੇ ਇੱਕ ਹੀ ਜਿਹੜਾ ਵੈਲ ਸੀਗਾ ਡੂੰਘਾ, ਜਿੱਥੋਂ ਜਿਹੜਾ ਪਾਣੀ ਨਿਕਲਦਾ ਸੀ। ਟੈਵਿਸਟਨ ਟਾਊਨ ਦਾ ਨਾਮ ਆ। ਤੇ 700 ਦੇ ਕਰੀਬ ਰੈਜ਼ੀਡੈਂਟਸ ਆ, ਤੇ ਉਹ ਜਿਹੜਾ ਵੈਲ ਆ ਉਹ ਸੁੱਕ ਗਿਆ। ਹੁਣ ਲੋਕਾਂ ਕੋਲ ਪਾਣੀ ਨਹੀਂ, ਤੇ ਉਹ 23 ਮੀਲ ਦੂਰ ਜਿਹੜਾ ਇੱਕ ਟਾਊਨ ਆ ਪੋਰਟਰਵਿਲ, ਉੱਥੋਂ ਜਿਹੜਾ ਹੁਣ ਬੋਟਲਡ ਵਾਟਰ ਲੈ ਕੇ ਆਉਂਦੇ ਆ, ਉਹੀ ਟਾਇਲਟਸ ਦੇ ਲਈ, ਪੀਣ ਦੇ ਲਈ, ਨਹਾਉਣ ਲਈ ਜਾਂ ਕੁਕਿੰਗ ਕਰਨ ਦੇ ਲਈ ਵਰਤਦੇ ਆ। ਤੇ ਬਹੁਤ ਸਾਰੇ ਲੋਕਾਂ ਨੇ ਤਾਂ ਉਸ ਟਾਊਨ ਤੋਂ ਮੂਵ ਹੋਣਾ ਵੀ ਜਿਹੜਾ ਸ਼ੁਰੂ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇਹਦੇ ਪਹਿਲੇ ਰੈਜ਼ੀਡੈਂਟਸ ਮੋਸਟਲੀ ਕਾਲੇ ਮੂਲ ਦੇ ਲੋਕ ਸੀਗੇ, ਕਾਟਨ ਬੈਲਟ ਤੇ ਡਸਟ ਬੈਲਟ ਸਟੇਟਸ ਤੋਂ। ਪਰ ਅੱਜ ਦੀ ਡੇਟ ਦੇ ਵਿੱਚ ਮੈਜੋਰਟੀ 'ਚ ਟਿਵਿਸਟਨ ਜਿਹੜਾ ਟਾਊਨ ਆ, ਇਹਦੇ ਜਿਹੜੀ ਪੋਪੂਲੇਸ਼ਨ ਆ ਉਹ ਲਤੀਨੋ ਫਾਰਮ ਵਰਕਰਸ ਹੈਗੇ ਆ। ਤੇ ਉੱਥੇ ਦੇ ਜਿਹੜੇ ਸਿਟੀ ਕੌਂਸਲ ਵਾਲੇ ਵੀ ਆ, ਉਹ ਕਹਿੰਦੇ ਆ ਵੀ ਹੋ ਸਕਦਾ ਪੰਪ ਨੂੰ ਫਿਕਸ ਕਰ ਲਈਏ, ਪਰ ਸਾਨੂੰ ਸ਼ੱਕ ਇਹ ਆ ਵੀ ਜਿਹੜਾ ਇਹ ਵੈਲ ਆ ਉਹ ਪੂਰੀ ਤਰ੍ਹਾਂ ਸੁੱਕ ਗਿਆ ਹੈਗਾ, ਤੇ ਹੁਣ ਉੱਥੋਂ ਪਾਣੀ ਨਹੀਂ ਨਿਕਲਣਾ। ਜੀ ਜੀ, ਇਹ ਹਾਲਾਤ ਜਿਹੜੇ ਚੌਂਸਫੇਰੇ ਦੁਨੀਆ ਪੱਧਰ ਦੇ ਉੱਤੇ ਜਿਹੜੇ ਉਹ ਬਣ ਰਹੇ ਆ, ਪਾਣੀ ਦੇ ਜਿਹੜੇ ਸੋਮੇ ਆ ਧਰਤੀ ਹੇਠਲੇ, ਉਹ ਹੌਲੀ ਹੌਲੀ ਜਿਹੜੇ ਉਹ ਮੁੱਕਦੇ ਜਿਹੜੇ ਉਹ ਜਾ ਰਹੇ ਨੇ। ਸੋ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਦੇ ਪ੍ਰਤੀ ਜ਼ਰੂਰ ਸੁਹਿਰਦ ਜਿਹੜਾ ਹੋਣ ਦੀ ਜ਼ਰੂਰਤ ਹੈਗੀ, ਜਸਟ ਬਿਕੋਜ਼ ਆਪਣੇ ਕੱਲਾ ਉਹ ਨਹੀਂ, ਰਾਜਕਨਵੀਰ ਸਿੰਘ ਜੀ ਕਹਿੰਦੇ ਸਨਮੈਕੀਨ ਕਾਉਂਟੀ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਵੈਲਸ ਆ, ਖੂਹ ਆ, ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਦੇ ਘਰ ਉਹਨਾਂ ਦੇ ਆਪਣੇ ਲੱਗੇ ਹੋ ਆ ਵੈਲ ਕੱਲੇ ਕੱਲੇ ਦੇ, ਤੇ ਉਹ ਕਹਿੰਦੇ ਸੁੱਕ ਗਏ ਹੈਗੇ ਆ। ਪਰ ਇਹਦਾ ਬਹੁਤ ਸਾਰਾ ਅਸਰ ਉਹ ਜਿਹੜੇ ਰਿਮੋਟ ਏਰੀਆਜ਼ ਦੇ ਵਿੱਚ ਲੋਕ, ਖਾਸ ਕਰਕੇ ਸਪੈਨਿਸ਼ ਮੂਲ ਦੇ ਲਟੀਨੋ ਰੈਜ਼ੀਡੈਂਟਸ ਰਹਿੰਦੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ, ਲੋ ਇਨਕਮ ਲਟੀਨੋਜ਼ ਜਿਹੜੇ ਹੈਗੇ ਆ। ਸੋ ਕਹਿੰਦੇ ਵੀ ਰੂਰਲ ਜਿਹੜੇ ਕੈਲੀਫੋਰਨੀਅਨਸ ਆ ਸੈਂਟਰਲ ਵੈਲੀ ਦੇ ਵਿੱਚ, ਉਹ ਇੱਕ ਤਰ੍ਹਾਂ ਨਾਲ ਬਾਕੀ ਜਿਹੜੇ ਲੋਕਾਂ ਨਾਲੋਂ ਅਲੱਗ ਹੋਏ ਜਿਹੜੇ ਸਮਝ ਰਹੇ ਹੈਗੇ ਆ। ਸੋ ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਨੂੰ ਕਿਹਾ ਵੀ ਇਹਦੇ ਉੱਤੇ ਜਿਹੜਾ ਆ ਇਮੀਡੀਏਟਲੀ ਜਿਹੜਾ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਹੈਗਾ। ਜੀ ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇਹ ਇੱਕ ਫੁੱਟਬਾਲ ਚੱਲ ਰਿਹਾ ਹੈਗਾ ਆ ਵੀ ਟਰੰਪ ਆਰਗੇਨਾਈਜੇਸ਼ਨ ਦੇ ਉੱਤੇ ਚਾਰਜ ਲੱਗਣੇ ਆ ਨਹੀਂ ਲੱਗਣੇ। ਪਹਿਲੋਂ ਖਬਰਾਂ ਸੀਗੀਆਂ ਵੀ ਹਾਂਜੀ ਇਹਨਾਂ ਉੱਤੇ ਜਿਹੜੇ ਕ੍ਰਿਮੀਨਲ ਚਾਰਜਸ ਲਾਏ ਜਾਣਗੇ, ਫਿਰ ਕੱਲ੍ਹ ਪਰਸੋਂ ਉਹਨਾਂ ਦੇ ਵਕੀਲ ਨੇ ਇਹ ਕਿਹਾ ਵੀ ਨਹੀਂ, ਉਹ ਚਾਰਜਸ ਜਿਹੜੇ ਉਹ ਨਹੀਂ ਲਾਉਣਗੇ। ਅੱਜ ਹੁਣ ਲੇਟੈਸਟ ਖਬਰ ਜਿਹੜੀ ਆ ਇਹ ਆ ਰਹੀ ਆ ਵੀ ਮੈਨਹੈਟਨ ਦੇ ਵਿੱਚ ਉਹਨਾਂ ਦੇ ਜਿਹੜੇ ਪ੍ਰੋਸੀਕਿਊਟਰਸ ਆ, ਉਹਨਾਂ ਦੇ ਦੁਆਰਾ ਜਿਹੜੀ ਟਰੰਪ ਆਰਗੇਨਾਈਜੇਸ਼ਨ ਆ ਉਹਨਾਂ ਖਿਲਾਫ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਕੱਲ੍ਹ ਤੱਕ, ਵੀਰਵਾਰ ਤੱਕ ਜਿਹੜੇ ਉਹ ਲਗਾਏ ਜਾ ਸਕਦੇ ਆ। ਕਹਿੰਦੇ ਵੀ ਉਹਨਾਂ ਨੂੰ ਆਲਰੇਡੀ ਟਰੰਪ ਆਰਗੇਨਾਈਜੇਸ਼ਨ ਨੂੰ ਇਹ ਦੱਸ ਦਿੱਤਾ ਗਿਆ ਆ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਦੀ ਇਹ ਜਿਹੜੀ ਕੰਪਨੀ ਹੈਗੀ ਆ, ਅਤੇ ਕੱਲ੍ਹ ਨੂੰ ਸ਼ਾਇਦ ਇਹਨਾਂ ਉੱਤੇ ਕ੍ਰਿਮੀਨਲ ਚਾਰਜਸ ਜਿਹੜੇ ਉਹ ਲਗਾਏ ਜਾ ਸਕਦੇ ਆ। ਇਹ ਅਜੇ ਇਸ ਚੀਜ਼ ਦੀ ਕੋਈ ਪੱਕੀ ਪੁਸ਼ਟੀ ਨਹੀਂ ਆ ਵੀ ਇਸ ਆਰਗੇਨਾਈਜੇਸ਼ਨ ਦੇ ਜਿਹੜੇ CFO ਐਲਨ ਵਾਈਜ਼ਲਬਰਗ, ਉਹਨਾਂ ਨੂੰ ਵੀ ਇਸ ਦੇ ਵਿੱਚ ਚਾਰਜ ਕੀਤਾ ਜਾਊਗਾ ਕਿ ਨਹੀਂ। ਪਿਛਲੇ ਕਈ ਸਾਲਾਂ ਤੋਂ ਮੈਨਹਾਟਨ ਦੇ ਡਿਸਟ੍ਰਿਕਟ ਅਟਰਨੀ ਦਾ ਆਫਿਸ ਟਰੰਪ ਆਰਗੇਨਾਈਜੇਸ਼ਨ ਦੀ ਜਿਹੜੀ ਜਾਂਚ ਆ ਉਹ ਕਰ ਰਿਹਾ ਹੈਗਾ ਆ। ਅਤੇ ਫਿਰ ਅੱਜ ਤੋਂ ਕੁਛ ਹਫ਼ਤੇ ਪਹਿਲਾਂ, ਕੁਛ ਮਹੀਨੇ ਪਹਿਲਾਂ ਇੱਕ ਅਦਾਲਤ ਨੇ ਇਹ ਚੀਜ਼ ਨੂੰ ਗੋ ਹੈਡ, ਹਰੀ ਝੰਡੀ ਜਿਹੜੀ ਦਿੱਤੀ ਸੀ ਵੀ ਤੁਸੀਂ ਇਸ ਚੀਜ਼ ਦੇ ਵਿੱਚ ਇੱਦਾਂ ਚਾਰਜ ਜਿਹੜੇ ਉਹ ਕਰ ਸਕਦੇ ਹੈਗੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਇਸ ਚੀਜ਼ 'ਚ ਬਣਦਾ ਹੈਗਾ ਆ। ਅਤੇ ਅਗਲੀ ਖਬਰ ਜਿਹੜੀ ਆ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਆ। ਨੈਂਸੀ ਪਲੋਸੀ ਕਿੰਨੇ ਸਾਲਾਂ ਤੋਂ ਜਿਹੜੀ ਹੈਗੀ ਆ ਕਾਂਗਰਸ ਵੂਮਨ ਹੈਗੀ ਆ, ਤੇ ਹੁਣ ਸਪੀਕਰ ਆਫ ਦਾ ਹਾਊਸ ਵੀ ਆ। ਕਹਿੰਦੇ ਵੀ ਸੈਨ ਫਰਾਂਸਿਸਕੋ ਸ਼ਹਿਰ ਦੀ ਜਿਹੜੀ ਹਾਲਤ ਆ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈਗੀ ਆ। ਸੈਨ ਫਰਾਂਸਿਸਕੋ ਚੈਂਬਰ ਆਫ ਕਮਰਸ ਨੇ ਸਰਵੇ ਕੀਤਾ ਲੋਕਾਂ ਦਾ, ਉਹ ਉੱਥੇ ਜਿਹੜੇ ਸੈਨ ਫਰਾਂਸਿਸਕੋ 'ਚ ਰਹਿੰਦੇ ਆ, ਉਹਨਾਂ ਨੇ ਇਹ ਕਿਹਾ ਵੀ 70% ਲੋਕ ਇਹ ਕਹਿੰਦੇ ਆ ਵੀ ਸਾਡਾ ਜਿਹੜਾ ਕੁਆਲਿਟੀ ਆਫ ਲਾਈਫ ਆ ਉਹ ਵਰਸ ਹੋਇਆ ਪਿਛਲੇ ਸਾਲਾਂ ਦੇ ਦੌਰਾਨ। ਏਸ਼ੀਅਨ ਹੇਟ ਕ੍ਰਾਈਮ ਬਹੁਤ ਵਧਿਆ ਹੈਗਾ। ਨੰਬਰ ਆਫ ਕਾਰ ਬ੍ਰੇਕ-ਇਨਸ ਬਹੁਤ ਜ਼ਿਆਦਾ ਹੁੰਦੀਆਂ। ਸੋ ਇੱਕ ਵਾਰੀ ਆਪਾਂ ਸਾਰਿਆਂ ਨੂੰ ਦੱਸਦੇ ਵੀ ਆ, ਜੇ ਤੁਸੀਂ ਸੈਨ ਫਰਾਂਸਿਸਕੋ ਦੇ ਵਿੱਚ ਜਾਂਦੇ ਆ ਘੁੰਮਣ ਫਿਰਨ, ਗੋਲਡਨ ਗੇਟ ਬ੍ਰਿਜ ਜਾਂ ਹੋਰ, ਬਹੁਤ ਜ਼ਿਆਦਾ ਜਿਹੜੀਆਂ ਕਾਰਾਂ ਟੁੱਟਦੀਆਂ ਆ। ਸੋ ਧਿਆਨ ਨਾਲ ਉਹਦੇ ਵਿੱਚ ਕੋਈ ਸਮਾਨ ਨਾ ਰੱਖੋ ਜਦੋਂ ਤੁਸੀਂ ਜਾਣਾ ਵੀ ਆ। ਸ਼ੌਪ ਲਿਫਟਿੰਗ ਸਭ ਤੋਂ ਵੱਡੀ ਪ੍ਰੋਬਲਮ ਇਸ ਟਾਈਮ ਸੈਨ ਫਰਾਂਸਿਸਕੋ ਦੇ ਵਿੱਚ ਆ। ਪਿਛਲੇ ਦਿਨਾਂ 'ਚ ਵਾਲਗਰੀਨ ਨੇ ਕਹਿਤਾ ਸੀ ਅਸੀਂ ਸਾਰੇ ਸਟੋਰ ਉੱਥੋਂ ਬੰਦ ਕਰ ਦੇਣੇ, ਕਿਉਂਕਿ ਧੱਕੇ ਨਾਲ ਹੀ ਜਿਹੜੇ ਆ ਲੋਕ ਭਰ ਕੇ ਸਮਾਨ ਉੱਥੋਂ ਲਿਜਾ ਰਹੇ ਹੈਗੇ ਆ। ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਰੋਡਨੀ ਫੋਂਗ ਆ, ਪ੍ਰੈਜ਼ੀਡੈਂਟ ਐਂਡ CEO ਸੈਨ ਫਰਾਂਸਿਸਕੋ ਚੈਂਬਰ ਆਫ ਕਮਰਸ ਦੇ, ਉਹਨਾਂ ਨੇ ਇਹ ਕਿਹਾ ਵੀ 44% ਲੋਕ ਜਿਹੜਾ ਉਹਨੇ ਸਰਵੇ ਕੀਤਾ, ਉਹ ਕਹਿੰਦੇ ਵੀ ਅਸੀਂ ਸੈਨ ਫਰਾਂਸਿਸਕੋ ਤੋਂ ਬਾਹਰ ਹੀ ਮੂਵ ਹੋ ਜਾਣਾ
ਵੀ ਇੰਨੀ ਜ਼ਿਆਦਾ ਜਿਹੜੀ ਸਿਚੁਏਸ਼ਨ ਬੁਰੀ ਉੱਥੇ ਬਣੀ ਹੋਈ ਹੈਗੀ ਆ। ਜੀ ਕਹਿੰਦੇ ਪਈ ਹੋਮਲੈਸ ਪ੍ਰੋਬਲਮ ਵੀ ਜਿਹੜੀ ਸਭ ਤੋਂ ਵੱਡੀ, ਮੈਂਟਲ ਹੈਲਥ ਸੈਂਟਰ ਉੱਥੇ ਸੈਟਅਪ ਤਾਂ ਕੀਤੇ ਆ ਪਰ ਉੱਥੇ ਲੋਕ ਜਾਂਦੇ ਨਹੀਂ ਹੈਗੇ। ਸੋ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਆ। ਜੇ ਫਿਗਰਸ ਦੇ ਹਿਸਾਬ ਨਾਲ ਦੱਸਦੀ ਜਾਈਏ 753% ਇਨਕਰੀਜ਼ ਹੋਇਆ ਕਾਰਾਂ ਤੋੜਨ ਦੇ ਵਿੱਚ ਉੱਥੇ। ਸੋ ਇਹ ਬਿਲਕੁਲ ਜਿੱਦਾਂ ਆਪਾਂ ਉਦੋਂ ਵੀ ਗੱਲ ਕਰਦੇ ਸੀਗੇ ਵੀ ਇੱਕ ਟਾਈਮ ਦੇ ਉੱਤੇ ਬੜਾ ਵਧੀਆ ਸੈਲਾਨੀਆਂ ਦੇ ਲਈ ਸ਼ਹਿਰ ਸੀਗਾ, ਅਤੇ ਹੁਣ ਸੈਲਾਨੀਆਂ ਦੇ ਲਈ ਕੀ ਜਿਹੜੇ ਉੱਥੇ ਰਹਿਣ ਵਾਲੇ ਆ ਉਹ ਵੀ ਉੱਥੋਂ ਦੁਖੀ ਜਿਹੜੇ ਉਹ ਆ ਚੁੱਕੇ ਨੇ, ਜੋ ਹਾਲਾਤ ਜਿਹੜੇ ਸੈਨ ਫਰਾਂਸਿਸਕੋ ਦੇ ਬਣ ਚੁੱਕੇ ਆ। ਜੀ, ਸੋ ਜਿਹੜੇ ਲੋਕ ਵਿਜ਼ਿਟ ਕਰਨ ਜਾਂਦੇ ਆ ਰਾਜਕਨਵੀਰ ਸਿੰਘ ਜੀ, ਖਾਸ ਕਰਕੇ ਟੂਰਿਸਟ ਪਲੇਸਿਸ ਉੱਥੇ ਹੈਗੀਆਂ, ਜਿਹੜਾ ਵੀ ਤੁਸੀਂ ਦੇਖਣ ਜਾਂਦੇ ਹੈਗੇ ਆ, ਉੱਥੇ ਸਭ ਤੋਂ ਜ਼ਿਆਦਾ ਕਾਰਾਂ ਜਿਹੜੀਆਂ ਟੁੱਟਦੀਆਂ ਆ। ਇਸ ਸਾਲ ਹੁਣ ਤੱਕ ਦੇਖ ਲਓ ਵੀ ਜੂਨ 30 ਹੋਈ ਆ, ਆਲਰੇਡੀ 7716 ਕਾਰ ਦੀਆਂ ਵਰਗਲਰੀਜ਼ ਹੋ ਚੁੱਕੀਆਂ ਹੈਗੀਆਂ, ਜਿਹਦੇ ਵਿੱਚੋਂ ਕਹਿੰਦੇ 800 ਤਾਂ ਸਿਰਫ ਪਿਛਲੇ 2 ਵੀਕਾਂ ਦੇ ਵਿੱਚ ਟੁੱਟੀਆਂ, 800 ਕਾਰਾਂ। ਹਾਲਾਤ ਬਹੁਤ ਹੀ ਜਿਹੜੇ ਉਹ ਮਾੜੇ ਨੇ। ਅਤੇ ਇੱਥੇ ਆਪਾਂ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਅਪਡੇਟ ਮਿਲ ਕੇ ਇੱਦਾਂ ਹੀ ਚੱਲਦਾ ਰਹੇਗਾ ਜੀ। Radio USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੈਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1-866-252-8494, ਸਟਾਕਟਨ ਦੇ ਲਈ ਕਾਲ 1-866-252-8781, ਫ੍ਰੈਜ਼ਨੋ ਦੇ ਲਈ ਕਾਲ 1-855-524-7723, ਡੈਲਸ ਟੈਕਸਸ ਲਈ ਕਾਲ 209-905-6600, 209-905-6600। ਪ੍ਰਾਈਡ ਟਰੱਕ ਸੇਲਜ਼। एसी लाओ, बड़ी गर्मी है। ना पुत एसी नहीं लाना, पता है कितना बिल आना है, तेरा डैडी गुस्से हो। पर मम्मी गर्मियां च एसी नहीं लाउन देंदे ते ठंड च हीट। आपां गुआंढियां वांगू ब्लू ब्राइट दा फ्री सोलर सिस्टम नहीं लगा सकदे। ब्लू ब्राइट इंक ਕੈਲੀਫੋਰਨੀਆ ਦੀ ਇੱਕੋ ਇੱਕ ਕੰਪਨੀ ਹੈ ਜੋ ਹੋਮ ਓਨਰਸ ਨੂੰ ਫ੍ਰੀ ਸੋਲਰ ਸਿਸਟਮ ਦੇ ਰਹੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਡਾਲਰ ਖਰਚੋ ਜਾਂ ਕਿਸੇ ਹੋਰ ਕੰਪਨੀ ਦੇ ਨਾਲ ਇਕਰਾਰ ਕਰੋ, ਸਟੇਟ ਆਫ ਕੈਲੀਫੋਰਨੀਆ ਦੁਆਰਾ ਮੁਫਤ ਸੋਲਰ ਸਿਸਟਮ ਕਿੱਦਾਂ ਲੈਣਾ ਹੈ ਉਸ ਵਾਸਤੇ ਅੱਜ ਹੀ ਮੁਫਤ ਸਲਾਹ ਲਓ। ਕਾਲ ਜਾਂ ਟੈਕਸਟ ਕਰੋ ਰਾਜ ਸਿੰਘ ਨੂੰ 9168471634। ਤੁਸੀਂ ਸੋਲਰ ਸਿਸਟਮ ਘਰ ਬੈਠੇ ਆਨਲਾਈਨ ਜਾਂ ਫੋਨ ਤੋਂ ਹੀ ਲਵਾ ਸਕਦੇ ਹੋ। ਤੁਹਾਨੂੰ ਸੋਲਰ ਸਿਸਟਮ ਦਾ ਸਟਿਮੂਲਸ ਚੈੱਕ ਵੀ ਮਿਲੇਗਾ ਤੇ ਫਿਰ ਫੋਨ ਕਰੋ 916-847-1634। थैंक यू ब्लू ब्राइट। हुन साडा परिवार भी सुरक्षित ते खुश रहेगा। ब्लू ब्राइट इंक नंबर है 9168471634। 916-847-1634। ਕੰਡੀਸ਼ਨਸ ਅਪਲਾਈ। ਸ਼ਰਤਾਂ ਲਾਗੂ ਹਨ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ, 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500, 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197. All loans are subject to credit and underwriting approval. Zender Mortgage, Zender Mortgage.
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM KLHC Bakersfield 1350 AM KOBO Yuba City 1450 AM KIID Sacramento 1470 AM KCVR Lodi Stockton 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਵਨ ਵਾਸਤੇ ਇੱਕ ਵਾਰੀ ਫਿਰ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਆਪਣਾ ਚੱਲ ਰਿਹਾ ਆ ਤੇ ਅੱਜ ਦੇ ਦਿਨ ਆਪਾਂ ਇਸ ਮੌਕੇ ਗੱਲਬਾਤ ਵਿਸ਼ੇਸ਼ ਤੌਰ ਦੇ ਉੱਤੇ ਕਰਦੇ ਹੁੰਦੇ ਹਾਂ ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲਿਆਂ ਦੇ ਨਾਲ। ਰੀਅਲ estate ਅਤੇ ਮਾਰਗੇਜ ਦੀ ਦੁਨੀਆ ਦੇ ਵਿੱਚ ਕੀ ਕੁਛ ਚੱਲ ਰਿਹਾ, ਕੀ ਲੇਟੈਸਟ ਅਪਡੇਟ ਆ, ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਮੋਹਨ ਸਿੰਘ ਚੀਮਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਜੀ ਰਾਜਗੁਰੂ ਭਾਜੀ, ਆਪ ਜੀ ਨੂੰ ਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਮੋਹਨ ਚੀਮਾ ਜੀ ਆਪਣੀ ਆਈਡੀ ਸ਼ੇਅਰ ਕਰ ਲਿਓ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ। ਹਾਂਜੀ ਹਾਂਜੀ ਜੀ, ਸੋ ਮੇਰੀ ਜਿਹੜੀ ਲੋਨ ਦੀ ਆਈਡੀ ਹੈਗੀ ਹੈ ਜੀ ਜ਼ੈਂਡਰ ਮਾਰਗੇਜ ਨਾਲ, ਉਹ ਹੈਗੀ ਹੈ ਜੀ 698952। ਜਿਹੜੀ ਸਾਡੀ ਰੀਅਲ estate ਦੀ ਆਈਡੀ ਹੈਗੀ ਹੈ ਜ਼ੈਂਡਰ ਰੀਅਲ estate ਦੇ ਨਾਲ, ਉਹ ਹੈਗੀ ਹੈ ਜੀ 02067197 ਜੀ। ਜੀ ਤੇ ਜਰਨਲ ਸਵਾਲ ਜਿਹੜਾ ਸਭ ਤੋਂ ਪਹਿਲਾਂ, ਕਿੱਦਾਂ ਚੱਲ ਰਹੀ ਹੈ ਜੀ ਸਥਿਤੀ ਇੰਟਰਸਟ ਰੇਟਸ ਦੀ? ਹਾਂਜੀ ਦੇਖੋ ਰਾਜਗੁਰੂ ਭਾਈ, ਜਿਹੜੀ ਤੇ ਗੱਲ ਆਪਾਂ ਕਰੀਏ ਵਿਆਜਾਂ ਦੀ, ਵਿਆਜ ਹਲੇ ਵੀ ਕਹਿ ਲਓ ਵੀ ਬਹੁਤ ਜਿਹੜੇ ਹੈਗੇ ਆ ਠੀਕ ਚੱਲ ਰਹੇ ਨੇ, ਲੋ ਚੱਲ ਰਹੇ ਨੇ। ਅਸੀਂ ਹਮੇਸ਼ਾ ਇਹੋ ਗੱਲ ਕਰਨੇ ਆ ਔਰ ਕਹਿਣਾ ਚਾਹੁੰਦੇ ਵੀ ਹੈਗੇ ਆ ਕਿ ਹਿਸਟੋਰੀਕਲੀ ਸਪੀਕਿੰਗ ਨਾ, ਤੁਸੀਂ ਕਿਸੇ ਵੀ ਪੱਖ ਵੱਲੋਂ ਦੇਖ ਕੇ ਦੇਖ ਲਓ ਕਿ ਜਿਹੜੀ ਘਰਾਂ ਦੀ ਮੌਰਗੇਜ ਹੈ ਨਾ, ਹਲੇ ਵੀ ਉਹਦੇ ਰੇਟ ਜਿਹੜੇ ਹੈਗੇ ਬੜੇ ਸੁਹਾਵਣੇ ਹੈਗੇ ਆ, ਬੜੇ ਸਹੀ ਚੱਲ ਰਹੇ ਹੈਗੇ ਜੀ। ਸੋ ਜਿਨ੍ਹਾਂ ਨੇ ਵੀ ਹਲੇ ਕਹਿ ਲਓ ਵੀ ਆਪਣੇ, ਸਭ ਤੋਂ ਪਹਿਲਾਂ ਇਹਦਾ ਕਿਸ ਚੀਜ਼ ਨੂੰ ਫਾਇਦਾ ਹੈਗਾ, ਇਹਦਾ ਉਹਨਾਂ ਨੂੰ ਫਾਇਦਾ ਹੈਗਾ ਵੀ ਜਿਨ੍ਹਾਂ ਦੇ ਵਿਆਜ, ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜ਼ਿਆਦਾ ਰੇਟ ਤੇ ਘਰ ਲਿਆ ਸੀਗਾ, ਕਹਿ ਲਓ ਵੀ 4, 5 ਜਾਂ 6% ਲਿਆ ਸੀਗਾ, ਉਹਨਾਂ ਵਾਸਤੇ ਇਹ ਟਾਈਮ ਇਸ ਵੇਲੇ ਬਹੁਤ ਵਧੀਆ ਹੈਗਾ। ਉਹਨਾਂ ਨੂੰ ਚਾਹੀਦਾ ਵੀ ਆਪਣੇ ਕਾਗਜ਼ ਪੱਤਰ ਦੇਖਣ, ਆਪਣੀ ਮੌਰਗੇਜ ਸਟੇਟਮੈਂਟ ਦੇਖਣ ਔਰ ਕੋਸ਼ਿਸ਼ ਕਰਨ ਵੀ ਉਹ ਵਿਆਜ ਜੇ ਘੱਟ ਸਕਦਾ ਤਾਂ ਉਹਨੂੰ ਘਟਾ ਲੈਣ। ਨਾਲ ਨਾਲ ਵਿਆਜ ਨਾਲ ਜੁੜੀ ਇੱਕ ਗੱਲ ਹੋਰ ਇਹ ਵੀ ਆ ਜਾਂਦੀ ਹੈ ਜਿਸ ਕਹਿੰਦੇ ਭਾਜੀ ਵੀ ਕਈ ਵਾਰੀ ਜਦੋਂ ਅਸੀਂ ਘਰ ਲੈਂਦੇ ਹਾਂ ਤੇ ਬੜੇ ਘੱਟ ਡਾਊਨ ਪੇਮੈਂਟ ਦੇ ਕੇ ਕਰ ਲੈਂਦੇ ਹਾਂ ਤਾਂ ਸਾਨੂੰ ਫਿਰ ਮੌਰਗੇਜ ਦੀ ਇੰਸ਼ੋਰੈਂਸ ਪੈ ਜਾਂਦੀ ਹੈ। ਉਹਨਾਂ ਵਾਸਤੇ ਵੀ ਇਹ ਟਾਈਮ ਵਧੀਆ ਵੀ ਇੱਕ ਤੇ ਚਲੋ ਹੁਣ ਤੇ ਘਰ ਦੇ ਵਿੱਚ ਘਰਾਂ ਦੀ ਐਕੁਇਟੀ ਬੜੀ ਬਣ ਗਈ ਹੈ ਨਾ, ਤੇ ਉਹਦੇ ਕਾਰਨ ਫਿਰ ਜਿਹੜੀ ਘਰ ਦੀ ਉਹ ਮੌਰਗੇਜ ਇੰਸ਼ੋਰੈਂਸ ਹੈ ਉਹਦੇ ਵੀ ਨਿਕਲਣ ਦੇ ਚਾਂਸ ਹੁਣ ਬਣ ਜਾਂਦੇ ਨੇ। ਸੋ ਇਸ ਵੇਲੇ ਵਿਆਜਾਂ ਦੀ ਜੇ ਗੱਲ ਕਰੀਏ ਤੇ ਵਿਆਜ ਇਸ ਵੇਲੇ ਇੰਟਰਸਟ ਜਿਹੜੇ ਹੈਗੇ ਨੇ ਬਹੁਤ ਲੋw ਚੱਲ ਰਹੇ ਨੇ ਜੀ। ਇੱਕ ਗੱਲ ਸੁਣਨ ਨੂੰ ਮਿਲ ਰਹੀ ਸੀਗੀ ਵੀ ਜਿਹੜੇ ਫੈਡਰਲ ਰਿਜ਼ਰਵ ਵਾਲੇ ਆ, ਪਹਿਲਾਂ ਉਹਨਾਂ ਨੇ ਆਈ ਥਿੰਕ 2023 'ਚ ਕਿਹਾ ਸੀਗਾ ਵੀ ਇੰਟਰਸਟ ਰੇਟ ਵਧਾਉਣੇ ਆ, ਪਰ ਮੇ ਬੀ ਉਸ ਦੇ ਨਾਲੋਂ ਜਲਦੀ ਜਿਹੜਾ ਉਹ ਵਧਾਈ ਸਕਦੇ ਆ। ਕਹਿੰਦੇ ਵੀ ਉਹਨਾਂ ਨੇ ਟਾਈਮ ਲਾਈਨ ਉਸ ਥੋੜ੍ਹੀ ਜਿਹੀ ਅੱਗੇ ਕਰਤੀ ਹੈ, ਪ੍ਰੀਪੋਨ ਕਰ ਲਈ ਆ। ਹਾਂਜੀ, ਸੋ ਜਿਹੜੀਆਂ ਗਵਰਨਮੈਂਟ ਦੀਆਂ ਸਟੇਟਮੈਂਟਸ ਆਈਆਂ ਜੀ ਪਿੱਛੇ ਜੀ, ਉਹਨਾਂ ਨੂੰ ਜੇ ਅਸੀਂ ਰਿਵਿਊ ਕਰੀਏ ਤੇ ਉਹਨਾਂ ਵਿੱਚ ਜਿਹੜਾ ਸਾਨੂੰ ਵਿੱਚੋਂ ਜਿਹੜੀ ਚੀਜ਼ ਨਜ਼ਰ ਆਈ ਹੈ ਉਹ ਇਹ ਨਜ਼ਰ ਆਈ ਹੈ ਕਿ ਸਰਕਾਰ ਹੁਣ ਚਾਹੁੰਦੀ ਹੈ ਵੀ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾਵੇ। ਮਹਿੰਗਾਈ ਬਹੁਤ ਵਧੀ ਜਾਂਦੀ ਹੈ, ਹਰ ਇੱਕ ਬੰਦਾ ਕੋਈ ਨਾ ਕੋਈ ਚੀਜ਼ ਖਰੀਦਦਾ, ਕੋਈ ਗੱਡੀਆਂ ਦੀ ਵੀ ਗੱਲ, ਗੱਡੀ ਲੈਣ ਜਾਓ ਤੇ ਉਹ ਨਹੀਂ ਮਿਲਦੀ, ਕੰਪਿਊਟਰ ਦੇ ਚਿਪਸ ਹੈ ਉਹਨਾਂ ਵਿੱਚ ਚਿਪਸ ਦੀ ਕਮੀ ਹੈਗੀ ਹੈ, ਤਾਂ ਹਰ ਪਾਸੇ ਜਿਹੜੀ ਮਹਿੰਗਾਈ ਹੈਗੀ ਹੈ ਉਹ ਬੜੀ ਵਧੀ ਜਾ ਰਹੀ ਹੈ। ਤੇ ਉਹਨੂੰ ਜੇ ਕੰਟਰੋਲ ਕਰਨਾ ਹੈਗਾ, ਕੰਟਰੋਲ ਕਰਨ ਦਾ ਇੱਕੋ ਜਿਹੜਾ ਸਭ ਤੋਂ ਵੱਡੀ ਆਰਮ ਸਰਕਾਰ ਦੀ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਵੀ ਸਟਰੋਂਗ ਹੈਂਡ ਹੈਗਾ, ਉਹ ਹੈਗਾ ਵਿਆਜ। ਸੋ ਉਹਨਾਂ ਨੇ ਜਿਹੜੀ ਅਨਾਊਂਸਮੈਂਟ ਕੀਤੀਆਂ ਵੀ ਜਿਹੜੇ ਆਪਣੇ ਫੈਡ ਰੇਟਸ ਹੈਗੇ ਆ ਵੀ ਉਹ ਇਸ ਵੇਲੇ ਬਿਲਕੁਲ ਆਲਮੋਸਟ ਕਲੋਜ਼ ਟੂ ਜ਼ੀਰੋ ਹੈਗੇ ਆ, ਵੀ ਉਹਨੂੰ ਉਹਨਾਂ ਨੇ ਕਹਿਣਾ ਵੀ ਵਧਾ ਦੇਣਾ। ਜਦੋਂ ਉਹਨਾਂ ਦੀ ਅਨਾਊਂਸਮੈਂਟ ਹੋ ਗਈ ਹੈ ਤੇ ਇਹਨੂੰ ਵਧਾਉਣ ਦੇ ਵਿੱਚ ਰਾਜਕੁਮਾਰ ਥੋੜਾ ਟਾਈਮ ਲੱਗਦਾ ਹੈ, ਇਮੀਡੀਏਟਲੀ ਨਹੀਂ ਵੱਧਦੇ, ਇਹ ਹੌਲੀ ਹੌਲੀ ਇਹਨਾਂ ਨੇ ਵਧਾਉਣੇ ਸ਼ੁਰੂ ਕਰਨੇ ਆ। ਕੁਆਰਟਰ ਬੇਸਿਸ ਪੁਆਇੰਟ ਇੱਕ ਮੀਟਿੰਗ 'ਚ ਵਧਾਉਣਗੇ, ਫਿਰ ਜਦੋਂ ਅਗਲਾ ਮੀਟਿੰਗ ਹੋਈ ਉਹਦੇ ਵਿੱਚ ਅਨਾਊਂਸਮੈਂਟ ਕਰਕੇ ਫਿਰ ਵਧਾਉਣਗੇ, ਇਹ ਹੌਲੀ ਹੌਲੀ ਵਧਦੇ ਨੇ। ਲੇਕਿਨ ਜੇ ਉਹਨਾਂ ਨੇ ਕਹਿ ਦਿੱਤਾ ਹੈਗਾ ਨਾ ਵੀ ਅਸੀਂ ਵਧਾਉਣੇ ਆ, ਤੇ ਨਾਲ ਨਾਲ ਜਿਹੜੀ ਮੈਂ ਇਨਫਲੇਸ਼ਨ ਦੀ ਗੱਲ ਕਰ ਰਿਹਾ ਵੀ ਮਹਿੰਗਾਈ ਨੂੰ ਕੰਟਰੋਲ ਕਰਨਾ ਹੀ ਪੈਣਾ, ਨਹੀਂ ਤਾਂ ਇਕਨੋਮੀ ਫੇਲ ਹੋ ਜਾਊਗੀ। ਸੋ ਇਸ ਕਾਰਨ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਨੂੰ ਕਰਨੀਆਂ ਪੈਣੀਆਂ, ਇਹਦੇ ਵਿੱਚ ਕਿਸੇ ਨੂੰ ਕੋਈ ਚੋਇਸ ਨਹੀਂ ਹੈਗੀ ਇਸ ਵੇਲੇ। ਸੋ ਰੇਟ ਜਿਹੜੇ ਹੈਗੇ ਆ ਉਹ ਟਾਈਮ ਦੀ ਗੱਲ ਹੈਗੀ ਵੀ ਕਦੋਂ ਐਗਜ਼ੈਕਟਲੀ ਵੱਜਣੇ, ਕਿੰਨੇ ਵੱਜਣੇ, ਇਹਦੇ ਟਾਈਮ ਦੱਸੂਗਾ। ਲੇਕਿਨ ਰੇਟ ਜਿਹੜੇ ਅੱਜ ਦੇ ਹੈਗੇ ਆ ਇਹ ਇੱਥੇ ਰਹਿਣੇ ਨਹੀਂ, ਇਹ ਵੱਧ ਜਾਣੇ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਹਾਊਸਿੰਗ ਮਾਰਕੀਟ, ਰੀਅਲ estate ਮਾਰਕੀਟ ਕਿਸ ਪਾਸੇ ਵੱਲ ਨੂੰ ਜਾ ਰਹੀ ਆ? ਸਥਿਤੀ ਸੇਮ ਹੀ ਆ ਕੋਵਿਡ ਦੇ ਦੌਰਾਨ, ਪ੍ਰੀ ਕੋਵਿਡ, ਕਿੱਧਰ ਵੱਲ ਨੂੰ ਜਿਹੜਾ ਜੀ ਆਪਾਂ ਵੱਧ ਰਹੇ ਹਾਂ? ਹਾਂਜੀ ਹਾਂਜੀ ਰਾਜਕੁਮਾਰ ਜੀ, ਜੇ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ ਤਾਂ ਜਿਵੇਂ ਜਿੰਨੀ ਗਰਮੀ ਪੈ ਰਹੀ ਹੈ ਨਾ ਇਸ ਵੇਲੇ ਹਰ ਪਾਸੇ, ਹਰ ਇੱਕ ਬੰਦਾ ਕਹਿੰਦਾ ਯਾਰ ਥੋੜੀ ਜਿਹੀ ਠੰਡ ਪੈ ਜਾਏਗੀ, ਇੱਧਰ ਕੋਈ ਬਾਰਿਸ਼ ਹੀ ਪੈ ਜਾਏਗੀ, ਘੱਟ ਜਾਵੇ, ਕੁਛ ਕਮੀ ਹੋਵੇ ਕਿਸੇ ਚੀਜ਼ ਦੀ। ਇਸੇ ਤਰ੍ਹਾਂ ਹਾਊਸਿੰਗ ਮਾਰਕੀਟ ਬਿਲਕੁਲ ਹੱਟ ਹੈਗੀ ਹੈ, ਬਹੁਤ ਜ਼ਿਆਦਾ ਗਰਮ ਹੈਗੀ ਹੈ। ਲੇਕਿਨ ਇਹ ਵੀ ਜਿਹੜੀ ਹੈਗੀ ਆ, ਜਦੋਂ ਠੰਡੀ ਪਊਗੀ ਨਾ ਰਾਜਕੁਮਾਰ ਜੀ, ਇਹਦਾ ਮਤਲਬ ਇਹ ਨਹੀਂ ਹੋ ਜਾਣਾ ਵੀ ਇਹ ਬਹੁਤੀ ਠੰਡੀ ਦੀ ਬਰਫ਼ ਹੀ ਜੰਮਣੀ, ਉਹੋ ਜਿਹੀ ਗੱਲ ਨਹੀਂ ਹੈ। ਨਹੀਂ, ਇਹ ਠੰਡੀ ਹੋ ਗਈ ਦਾ ਮਤਲਬ ਵੀ ਥੋੜੀ ਬਹੁਤੀ ਹੁਣ ਇਸ ਵੇਲੇ ਐਡਜਸਟਮੈਂਟ ਹੋ ਜਾਣੀ।
ਯਾਨੀ ਕਿ ਜਿਹੜਾ ਘਰ ਸਪੋਜ਼ ਕਰੋ 6 ਲੱਖ ਦਾ ਸੀਗਾ ਉਹਦਾ ਹੋ ਜਾਊਗਾ ਵੱਧ ਤੋਂ ਵੱਧ ਘੱਟ ਕੇ 580 ਦਾ ਹੋ ਜਾਊਗਾ ਜਾਂ 570 ਦਾ ਹੋ ਜਾਊਗਾ। 20-30 ਹਜ਼ਾਰ ਦੀ ਥੋੜੀ ਬਹੁਤੀ ਉਹਦੇ ਚ ਨਵੀਂ ਆ ਜਾਊਗੀ। ਪਰ ਇਹ ਨਹੀਂ ਹੈਗਾ ਵੀ ਜਿਹੜਾ ਘਰ ਤੁਸੀਂ ਅੱਜ 6 ਲੱਖ ਦਾ ਜਾਂ 5 ਲੱਖ ਦਾ ਉਹ ਕੱਲ ਨੂੰ ਅੱਧ ਪ੍ਰਾਈਸ ਹੋ ਜਾਊਗਾ ਜਿਵੇਂ ਕਰੀ ਪਹਿਲਾਂ ਹੋਇਆ ਸੀ ਕ੍ਰੈਸ਼ ਦੇ ਦੌਰਾਨ। ਸੋ ਇਸ ਵੇਲੇ ਵੀ ਹਾਊਸਿੰਗ ਮਾਰਕੀਟ ਜਿਹੜੀ ਹੈਗੀ ਹੈ ਕਾਫੀ ਸਟਰੋਂਗ ਚੱਲ ਰਹੀ ਹੈ। ਬੜੀ ਕਮੀ ਹੈਗੀ ਹੈ ਕਹਿ ਲਓ ਵੀ ਹਾਊਸਿਸ ਦੀ ਮਾਰਕੀਟ ਦੇ ਵਿੱਚ ਇਸ ਵੇਲੇ ਘਰ ਜਿਹੜੇ ਹੈਗੇ ਨਜ਼ਰ ਨਹੀਂ ਆਉਂਦੇ। ਲੇਕਿਨ ਇਹਦੇ ਵਿੱਚ ਵੀ ਥੋੜੀ ਬਹੁਤੀ ਕਹਿ ਲਓ ਵੀ ਸਲੋਨੈਸ ਆਉਣੀ ਸ਼ੁਰੂ ਹੋਈ ਹੈ। ਹੁਣ ਜਿਹੜਾ ਘਰ ਲੱਗਦਾ ਉਹ ਥੋੜੀ ਦੇਰ ਟਿਕ ਜਾਂਦਾ, ਨਹੀਂ ਤਾਂ ਪਹਿਲਾਂ ਤਾਂ ਅਗਲੇ ਦਿਨ ਹੀ ਵਿਕ ਜਾਂਦਾ ਸੀ ਨਾ। ਹੁਣ ਥੋੜਾ ਜਿਹਾ ਨਜ਼ਰ ਆਉਣਾ ਸ਼ੁਰੂ ਹੋਇਆ। ਪਰ ਇਹਦੇ ਵਿੱਚ ਕਹਿ ਲਓ ਵੀ ਇਹ ਵੀ ਸਿਰਫ ਟੈਂਪਰੇਰੀ ਗੱਲ ਹੈਗੀ ਹੈ। ਜੇ ਤੇ ਇਹਨਾਂ ਦੇ ਵਿਆਜ ਜਿਵੇਂ ਹੁਣ ਚੱਲਦੇ ਆ ਇਦੋਂ ਜੇ ਦੇਖਦੇ ਇਹਨਾਂ ਨੂੰ ਜੇ ਮੱਦ ਨਜ਼ਰ ਰੱਖੀਏ ਤੇ ਮੈਂ ਇਹ ਵੀ ਕਹਿਣਾ ਚਾਹੂੰਗਾ ਵੀ ਜਿਨ੍ਹਾਂ ਨੇ ਵੀ ਘਰ ਹਜੇ ਆਪਣਾ ਰਹਿਣ ਵਾਸਤੇ ਲੈਣਾ ਜਾਂ ਜਿਨ੍ਹਾਂ ਦੀ ਲੋੜ ਹੈਗੀ ਉਹਨਾਂ ਨੂੰ ਆਪਣਾ ਪ੍ਰਾਇਮਰੀ ਘਰ ਚਾਹੀਦਾ ਤੇ ਉਹਨਾਂ ਨੂੰ ਚਾਹੀਦਾ ਵੀ ਵਿਆਜ ਦੇਖਦੇ ਦੌਰਾਨ ਜਿਹੜੇ ਘਰ ਦਾ ਜਿਹੜਾ ਕਿਰਾਇਆ ਹੈਗਾ ਨਾ ਵੀਰ ਜੀ ਉਹ ਜ਼ਿਆਦਾ ਹੈਗਾ। ਸੋ ਘਰ ਖਰੀਦਣ ਦੇ ਵਿੱਚ ਬੱਚਤ ਹੀ ਹੈਗੀ ਹੈ, ਤੁਹਾਡੀ ਆਪਣੀ ਪ੍ਰਾਪਰਟੀ ਬਣ ਜਾਂਦੀ ਹੈ, ਤੁਹਾਡਾ ਆਪਣਾ ਐਸਟ ਬਣਦਾ। ਨਾਲ ਨਾਲ ਕਾਫੀ ਬਾਅਦ ਚੋਂ ਵੀ ਮੈਸੇਜਿਸ ਆਉਂਦੇ ਨੇ ਵੀ ਤੁਸੀਂ ਰੇਟ ਨਹੀਂ ਦੱਸੇ। ਅੱਜ ਦੇ ਮੈਂ ਰੇਟ ਵੀ ਥੋੜੇ ਬਹੁਤ ਤੁਹਾਨੂੰ ਦੱਸ ਦਿੰਦਾ ਜੀ। ਜਿਹੜਾ ਤੇ ਪਹਿਲੀ ਅਸੀਂ ਗੱਲ ਕਰ ਲਈਏ ਪ੍ਰਾਇਮਰੀ ਰੈਜ਼ੀਡੈਂਸ ਹੈਗਾ ਜਿਹੜਾ ਵੀ ਰੀਫਾਈਨੈਂਸ ਦਾ ਰੇਟ ਤੁਸੀਂ ਕਹਿੰਦੇ ਵੀ ਜੇ ਕਿਸੇ ਨੇ ਘਰ ਜਿਹਨਾਂ ਕੋਲ ਆਲਰੇਡੀ ਹੈਗਾ ਉਹਨਾਂ ਦਾ ਲੋਨ ਚੱਲ ਰਿਹਾ ਜੇ ਉਹਨਾਂ ਨੂੰ ਜੋ ਰੀਫਾਈਨੈਂਸ ਕਰਾਉਣਾ ਚਾਹੁੰਦੇ ਉਹਨਾਂ ਵਾਸਤੇ ਕੀ ਰੇਟ ਹੈਗੇ ਨੇ। ਇਹ ਰੇਟ ਮੈਂ ਉਹਨਾਂ ਵਾਸਤੇ ਅਨਾਉਂਸ ਕਰ ਰਿਹਾ ਜਿਹਨਾਂ ਦਾ ਸਕੋਰ ਕਹਿ ਲਓ ਵੀ ਇਸ ਵੇਲੇ 720 ਐਂਡ ਅਬਵ ਹੈਗਾ। ਘਰ ਦੇ ਵਿੱਚ 20% ਮਿਨੀਮਮ ਐਕੁਇਟੀ ਹੈਗੀ ਹੈ, ਇਨਕਮ ਠੀਕ ਹੈਗੀ ਹੈ ਔਰ ਕ੍ਰੈਡਿਟ ਠੀਕ ਹੈਗਾ। ਤੇ ਜੇ ਉਹ 15 ਸਾਲ ਦੀ ਮੌਰਗੇਜ ਹੁਣ ਕਰਾਉਣਾ ਚਾਹਣ ਤੇ ਉਹਨਾਂ ਨੂੰ ਜਿਹੜੀ 15 ਈਅਰ ਦਾ ਮੌਰਗੇਜ ਹੈਗਾ ਇਸ ਵੇਲੇ 2.375 ਫਿਕਸਡ ਰੇਟ ਹੈਗਾ। ਜਿਹੜਾ APR ਹੈਗਾ ਦੈਟਸ 2.5%। ਸੋ ਜਿਹੜੀ 15 ਈਅਰ ਦੀ ਮੌਰਗੇਜ ਜਿਹੜੀ ਇਸ ਵੇਲੇ ਚੱਲ ਰਹੀ ਹੈ ਦੈਟ ਇਜ਼ ਦ ਬੈਸਟ। ਔਰ ਹਰ ਪਾਸੇ ਤੁਹਾਨੂੰ ਇਹ ਨਜ਼ਰ ਆਊਗਾ ਵੀ ਰੇਟ ਜਿਹੜੇ ਬੜੇ ਵਧੀਆ ਹੈਗੇ ਨੇ। ਸੋ ਜਿਨ੍ਹਾਂ ਦੀ ਵੀ ਮੌਰਗੇਜ ਅੱਜ ਕਹਿ ਲਓ ਵੀ ਅਰਾਊਂਡ 3.675 ਜਾਂ 3.8 ਤੋਂ ਉੱਪਰ ਹੈਗੀ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਜ਼ਰੂਰ ਦੇਖਣਾ ਚਾਹੀਦਾ ਵੀ ਉਹ ਇਸ ਚੀਜ਼ ਵਾਸਤੇ ਕੁਆਲੀਫਾਈ ਕਰਦੇ ਨੇ ਕਿ ਨਹੀਂ ਕਰਦੇ ਨੇ। ਨਾਲ ਨਾਲ ਜਿਹੜਾ ਮੈਂ ਆਪਣਾ ਕੰਟੈਕਟ ਨੰਬਰ ਹੈ ਇੱਕ ਦੱਸਣਾ ਚਾਹਾਂਗਾ ਜੀ। ਜੇ ਕਿਸੇ ਨੇ ਕੋਈ ਗੱਲ ਕਰਨੀ ਹੋਵੇ ਅੱਜ ਕਰਨੀ ਹੋਵੇ ਜਾਂ ਕੱਲ ਨੂੰ ਹੋ ਸਕਦਾ ਵੀ ਮਹੀਨੇ ਬਾਅਦ ਕਰਨੀ ਹੋਵੇ ਨੰਬਰ ਜ਼ਰੂਰ ਸੇਵ ਕਰ ਲਓ। ਇਹ ਨੰਬਰ ਹੈਗਾ ਜੀ 559 905 2575 559 905 2575। ਇਸ ਨੰਬਰ ਤੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਟੈਕਸਟ ਮੈਸੇਜ ਭੇਜ ਸਕਦੇ ਹੋ ਜੀ। ਬਿਲਕੁਲ ਜੀ 559 905 2575 ਦੇ ਉੱਤੇ। ਤੇ ਲੰਬਰ ਪ੍ਰਾਈਸਿਸ ਦਾ ਬੱਬਲ ਕਹਿੰਦੇ ਜੀ ਫਟ ਗਿਆ। ਹਾਂਜੀ ਹਾਂਜੀ ਇਹ ਐਕਚੁਅਲੀ ਨਾ ਹੋਇਆ ਕੀ ਸੀਗੀ ਰਾਜਵਾ ਜੀ ਕਾਫੀ ਨਾ ਲੰਬਰ ਪ੍ਰਾਈਸਿਸ ਵੀ ਇੱਕਦਮ ਹਰ ਇੱਕ ਬੰਦਾ ਹੁਣ ਫਾਇਦੇ ਚੀਜ਼ ਦੇਖਦਾ ਵੀ ਇਸ ਵੇਲੇ ਕਿਸ ਚੀਜ਼ ਦਾ ਕੀ ਫਾਇਦਾ ਹੈਗਾ। ਹੁਣ ਜਿਹੜੇ ਵੱਡੀਆਂ ਕੰਪਨੀਆਂ ਸੀਗੀਆਂ ਜਿਵੇਂ ਬਿਲਡਰ ਸੀਗੇ ਜਿਹੜੇ ਵੀ ਚਲੋ ਟਨਾਂ ਦੇ ਹਿਸਾਬ ਨਾਲ ਲੰਬਰ ਖਰੀਦਦੇ ਤੇ ਫਿਰ ਨਵੇਂ ਘਰ ਬਣਾਉਂਦੇ ਉਹਨਾਂ ਨੇ ਲੰਬਰ ਨਾ ਐਡਵਾਂਸ ਬੜੀ ਖਰੀਦ ਕੇ ਜੋੜ ਲਈ। ਠੀਕ ਹੈ ਹੁਣ ਲੰਬਰ ਬੜੀ ਜੁੜ ਗਈ ਹੈ ਲੇਕਿਨ ਪਰਮਿਟ ਕਰਨੇ ਮੁਸ਼ਕਿਲ ਹੋ ਗਏ ਆ, ਲੇਬਰ ਦੀ ਸ਼ਾਰਟੇਜ ਹੋਣ ਦੇ ਕਾਰਨ ਉਹ ਘਰ ਜਲਦੀ ਬੰਦ ਨੇ। ਫਿਰ ਹੁਣ ਲੰਬਰ ਤੇ ਬੜੀ ਪਈ ਖਰਾਬ ਹੋ ਰਹੀ ਹੈ। ਸੋ ਉਹਦੇ ਕਾਰਨ ਹੁਣ ਜਿਹੜੀਆਂ ਇਹਦੇ ਕਹਿ ਲਓ ਵੀ ਲੰਬਰ ਦੀਆਂ ਪ੍ਰਾਈਸਿਸ ਜਿਹੜੀਆਂ ਹੈਗੀਆਂ ਉਹ ਇੱਕਦਮ ਕਹਿ ਲਓ ਵੀ 40% ਦੀ ਕਮੀ ਆ ਗਈ ਹੈ ਜੀ ਇੱਕਦਮ। ਇਹਦਾ ਵੀ ਹਾਊਸਿੰਗ ਦੇ ਉੱਪਰ ਫਰਕ ਪਊਗਾ ਆਉਣ ਵਾਲੇ ਟਾਈਮ ਦੇ ਵਿੱਚ। ਇਹ ਚੀਜ਼ਾਂ ਹੋਣੀਆਂ ਸੀਗੀਆਂ, ਕੁਝ ਚੀਜ਼ਾਂ ਨੇ ਸਹੀ ਚੱਲਣਾ ਸੀਗਾ ਜਿਵੇਂ ਕਹਿੰਦੇ ਕਈ ਚੀਜ਼ ਚੱਲ ਜਾਂਦੀ ਕਈ ਚੀਜ਼ ਨਹੀਂ ਚੱਲਦੀ। ਇਹ ਲੰਬਰ ਵਾਲੀ ਜਿਹੜੀ ਚੀਜ਼ ਹੈਗੀ ਆ ਇਸ ਵੇਲੇ ਇਹਦੇ ਉੱਪਰ ਬੜਾ ਪ੍ਰੈਸ਼ਰ ਪਿਆ ਹੋਇਆ ਔਰ ਕਾਫੀ ਇਹਦੀਆਂ ਪ੍ਰਾਈਸਿਸ ਹਲੇ ਵੀ ਕੰਟੀਨਿਊਸਲੀ ਕਹਿ ਲਓ ਵੀ ਥੋੜੀ ਡਾਊਨ ਜਾ ਰਹੀਆਂ। ਇਹਦੇ ਕਾਰਨ ਹਾਊਸਿੰਗ ਦੇ ਵਿੱਚ ਕਹਿ ਲਓ ਵੀ ਥੋੜੀ ਬਹੁਤੀ ਪ੍ਰਾਈਸਿਸ ਦੇ ਵਿੱਚ ਐਡਜਸਟਮੈਂਟ ਹੋ ਗਈ ਜੀ ਆਉਣ ਵਾਲੇ ਟਾਈਮ ਜੀ। ਬਿਲਕੁਲ। ਸੋ ਜਿਹੜੇ ਖਾਸ ਕਰਕੇ ਜਿਹੜੇ ਲੋਕ ਨਵੇਂ ਘਰ ਲੈਣ ਬਾਰੇ ਸੋਚ ਰਹੇ ਆ ਸੋ ਨਵੇਂ ਘਰਾਂ ਦੀ ਜਿਹੜੀ ਲਾਗਤ ਆ ਉਸ ਉੱਤੇ ਵੀ ਓਵਰਆਲ ਫਰਕ ਪਊਗਾ ਕਿ ਹੁਣ ਜਿਹੜੇ ਪ੍ਰਾਈਸ ਇੱਕ ਵਾਰੀ ਚੜ੍ਹ ਗਏ ਆ ਚਲੋ ਘਟਾਉਣ ਦਾ ਤਾਂ ਕਿਸੇ ਦਾ ਵੀ ਨਹੀਂ ਜੀਅ ਕਰਦਾ ਪਰ ਉਸ ਦੇ ਉੱਤੇ ਕਿੱਦਾਂ ਦਾ ਅਸਰ ਤੁਹਾਨੂੰ ਲੱਗਦਾ ਇਸ ਦਾ? ਹਾਂਜੀ ਵੀਰ ਜੀ ਦੇਖੋ ਜਿਹੜੇ ਤੇ ਪਹਿਲੀ ਗੱਲ ਨਵੇਂ ਘਰ ਜੇ ਕਿਸੇ ਨੇ ਵੀ ਬੁੱਕ ਕਰਾਉਣਾ ਹੋਏਗਾ ਨਾ ਉਹਦੇ ਵੀ ਖਿਆਲ ਰੱਖਿਓ ਵੀ ਮੇਕ ਸ਼ੋਰ ਕਰੋ ਵੀ ਆਪਣੇ ਰੀਅਲ ਸਟੇਟ ਏਜੰਟ ਨੂੰ ਨਾਲ ਲੈ ਕੇ ਜ਼ਰੂਰ ਜਾਓ ਕਿਉਂਕਿ ਜਿਹੜੇ ਰੀਅਲਟਰ ਹੈਗੇ ਆ ਉਹਨਾਂ ਨੂੰ ਮਾਰਕੀਟ ਕੰਡੀਸ਼ਨਸ ਦਾ ਤੇ ਆਉਣ ਵਾਲੇ ਟਾਈਮ ਦਾ ਬਹੁਤ ਪਤਾ ਹੁੰਦਾ। ਰੀਅਲਟਰ ਜਿਹੜਾ ਸਹੀ ਹੋਊਗਾ ਨਾ ਉਹ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰੂਗਾ ਕਿਉਂਕਿ ਉਹਦਾ ਪੱਖ ਹੁੰਦਾ ਵੀ ਤੁਹਾਡਾ ਉਹਨਾਂ ਨੂੰ ਦੇਖਣਾ ਵੀ ਤੁਹਾਨੂੰ ਕੀ ਫਾਇਦਾ ਹੈਗਾ। ਉਹਦੀ ਜਿਹੜੀ ਕਮਿਸ਼ਨ ਹੈਗੀ ਆ ਉਹਨੂੰ ਸਾਲਿਆਂ ਨੂੰ ਦੇਣੀ ਹੁੰਦੀ ਹੈ, ਤੁਸੀਂ ਨਹੀਂ ਦੇਣੀ। ਸੋ ਇਸ ਕਰਕੇ ਇੱਕ ਤਰ੍ਹਾਂ ਕਹਿ ਲਓ ਵੀ ਤੁਹਾਡੇ ਵਾਸਤੇ ਇੱਕ ਤਰ੍ਹਾਂ ਦੀ ਫ੍ਰੀ ਸਰਵਿਸ ਹੈਗੀ ਹੈ, ਇਹਦਾ ਜ਼ਰੂਰ ਇਸਤੇਮਾਲ ਕਰੋ। ਅੱਛੇ ਰੀਅਲਟਰ ਨਾਲ ਗੱਲ ਕਰੋ ਜੇ ਤੁਸੀਂ ਸਾਡੀ ਕੰਪਨੀ ਨਾਲ ਕੰਮ ਕਰਨਾ ਚਾਹੁੰਦੇ ਹੋ ਕੈਲੀਫੋਰਨੀਆ 'ਚ ਕਿਤੇ ਵੀ ਜੈਂਡਰ ਰੀਅਲਟਰ ਦੇ ਏਜੰਸੀ ਹਰ ਜਗ੍ਹਾ ਤੇ ਕਹਿ ਲਓ ਵੀ ਤੁਹਾਨੂੰ ਕੋਈ ਨਾ ਕੋਈ ਤੁਹਾਡੀ ਹੈਲਪ ਕਰ ਸਕਦੇ ਨੇ। ਇਹਦੇ ਵਿੱਚ ਜਿਹੜੀ ਘਰਾਂ ਦੇ ਉੱਪਰ ਜਿਹੜੀ ਹੁਣ ਫਰਕ ਆ ਜਿਹੜਾ ਕੀ ਚੀਜ਼ ਦਾ ਪਊਗਾ ਉਹ ਇਹ ਹੈਗਾ ਜੀ ਇਹ ਥੋੜੇ ਟਾਈਮ 'ਚ ਪਊਗਾ, ਇੱਕਦਮ ਨਹੀਂ ਪੈਣਾ ਕਿਉਂਕਿ ਹੱਲੇ ਵੀ ਕਹਿ ਲਓ ਵੀ ਡਿਮਾਂਡ ਘਰਾਂ ਦੀ ਘਟੀ ਨਹੀਂ ਹੈਗੀ। ਜੇ ਅਸੀਂ ਕਹਿ ਦਈਏ ਵੀ ਹਾਂ ਜੀ ਹੁਣ ਤੇ ਘਰ ਕੋਈ ਲੈਣਾ ਨਹੀਂ ਚਾਹੁੰਦਾ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਹੱਲੇ ਵੀ ਡਿਮਾਂਡ ਬੜੀ ਹੈ। ਉਹ ਡਿਮਾਂਡ ਤਾਂ ਜ਼ਿਆਦਾ ਹੈਗੀ ਹੈ ਰਾਗੀ ਭਾਜੀ ਵੀ ਰੇਟ ਬੜੇ ਵਧੀਆ। ਕਿਸੇ ਨਾਲ ਗੱਲ ਕਰਦੇ ਕਿ ਯਾਰ ਇਹਨੇ ਘੱਟ ਰੇਟ ਤੇ ਮੈਨੂੰ ਜੇ ਘਰ ਮਿਲ ਜਾਂਦਾ ਤੇ ਇਹਦੇ ਵਿੱਚ ਕੋਈ ਕਹਿ ਲਓ ਵੀ ਸੋਚਣ ਵਾਲੀ ਗੱਲ ਹੈ ਨਹੀਂ। ਇਹ ਹੈਗਾ ਵੀ ਤੁਹਾਨੂੰ ਘੱਟ ਰੇਟ ਤੇ ਘਰ ਮਿਲ ਰਿਹਾ। ਜੇ ਤੁਸੀਂ ਕਿਰਾਇਆ ਕੰਪੇਅਰ ਕਰੋਗੇ ਤੁਹਾਡਾ ਕਿਰਾਇਆ ਜ਼ਿਆਦਾ ਬਣਦਾ ਅੱਜ ਕੱਲ੍ਹ ਤੇ ਜਿਹੜਾ ਘਰ ਦੀ ਕਿਸ਼ਤ ਆ ਉਹ ਰੀਜ਼ਨੇਬਲ ਬਣ ਜਾਂਦੀ ਨਾਲ ਤੁਹਾਡੀ ਪ੍ਰੋਪਰਟੀ ਬਣ ਜਾਂਦੀ ਹੈ।
ਸੋ ਇਹਦਾ ਜਿਹੜਾ ਫਰਕ ਹੈਗਾ ਹੁਣ ਨੰਬਰ ਦਾ, ਇਹ ਹੌਲੀ ਹੌਲੀ ਪੈਣਾ, ਕਿਉਂਕਿ ਬਿਲਡਰ ਵੀ ਬੜੇ ਸਟਰੋਂਗ ਹੈਗੇ, ਉਹਨਾਂ ਨੇ ਬਹੁਤ ਪੈਸੇ ਕਮਾ ਲਏ ਪਿਛਲੇ 2 ਸਾਲਾਂ ਦੇ ਵਿੱਚ, ਉਹ ਵੀ ਜਲਦੀ ਕਿਤੇ ਆਪਣੇ ਪ੍ਰਾਈਸ ਨਹੀਂ ਘਟਾਉਣ ਲੱਗੇ। ਸੋ ਵਿਦ ਟਾਈਮ ਕਹਿ ਲਓ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਦਾ ਵੀ 6 ਮਹੀਨੇ ਲੱਗ ਜਾਣੇ, ਸਾਲ ਮਹੀਨਿਆਂ ਨੂੰ, ਫਿਰ ਵੀ ਦੇਖੋਗੇ ਕਿ ਥੋੜੀ ਬਹੁਤੀ ਇਹਨਾਂ ਵਿੱਚ ਘਰ ਵਿੱਚ ਐਡਜਸਟਮੈਂਟ ਹੋ ਜਾਊਗੀ। ਸੋ ਕਿਸੇ ਨੇ ਵੀ ਜੇ ਘਰ ਲੈਣਾ ਹੈਗਾ ਨਾ ਇਸ ਵੇਲੇ, ਨਾਟ ਏ ਬੈਡ ਟਾਈਮ, ਇਹਦੇ ਵਾਸਤੇ ਜ਼ਰੂਰ ਸੋਚੋ ਜੀ। ਮੋਹਨ ਚੀਮਾ ਜੀ, ਇੱਕ ਜਿਹੜੀ ਚੀਜ਼ ਆ, ਇਹ ਕਾਮਨ ਆ, ਇਹ ਹਿਊਮਨ ਨੇਚਰ ਵੀ ਆ ਵੀ ਹਰ ਇੱਕ ਜਣਾ ਜਦੋਂ ਵੀ ਕੋਈ ਚੀਜ਼ ਖਰੀਦਣਾ ਚਾਹੁੰਦਾ ਉਹ ਕਹਿੰਦਾ ਵੀ ਚੱਲ ਮੈਂ ਕਿਉਂ ਜ਼ਿਆਦਾ ਦੇਣੇ ਆ, ਅਤੇ ਜਿਹੜਾ ਕਮਾਈ ਕਰ ਰਿਹਾ ਉਹ ਕਹਿੰਦਾ ਵੀ ਮੈਨੂੰ ਜ਼ਿਆਦਾ ਮਿਲੇ। ਸਾਰੇ ਜਾਣੇ ਇਸ ਦੀ ਵੇਟ ਦੇ ਵਿੱਚ ਹੈਗੇ ਨੇ ਵੀ ਹਾਂ ਜੀ ਇਸ ਵਾਰ ਹਾਊਸਿੰਗ ਕ੍ਰੈਸ਼ ਜਦੋਂ ਹੋਊਗਾ ਆਪਾਂ ਉਦੋਂ ਘਰ ਲਵਾਂਗੇ। 2007 2008 ਦਾ ਜਿਹੜਾ ਰਿਸੈਸ਼ਨ ਆ, ਜਦੋਂ ਉਸ ਟਾਈਮ ਦੇ ਉੱਤੇ ਹਾਊਸਿੰਗ ਬਬਲ ਫਟਿਆ ਸੀਗਾ, ਉਸ ਦੇ ਜਿਹੜੀ ਉਹ ਵੇਟ ਦੇ ਵਿੱਚ ਆ। ਤੁਸੀਂ ਹੁਣ ਲੰਮੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹੈਗੇ ਆ, ਉਦੋਂ ਦੀ ਸਥਿਤੀ ਟੋਟਲੀ ਡਿਫਰੈਂਟ ਸੀਗੀ ਜੋ ਇਸ ਟਾਈਮ ਆਪਣੇ ਚੱਲ ਰਹੇ ਆ। ਉਦੋਂ ਬੈਡ ਲੋਨ ਸੀਗੇ, ਹੁਣ ਲੋਨਸ ਨੂੰ ਲੈ ਕੇ ਇੱਦਾਂ ਦੀ ਕੋਈ ਚੱਕਰ ਨਹੀਂ ਹੈਗਾ। ਸੋ ਉਹਨਾਂ ਲੋਕਾਂ ਨੂੰ ਜਿਹੜੇ ਰਾਈਟ ਨਾਓ ਐਟ ਬਾਰਡਰ ਲਾਈਨ ਆ, ਉਹ ਸੋਚ ਰਹੇ ਆ, ਇੱਕ ਦਿਨ ਜੀ ਕਰਦਾ ਵੀ ਹਾਂ ਆਪਾਂ ਕਰ ਲਈਏ ਬੁੱਕ, ਅਗਲੇ ਦਿਨ ਕਹਿੰਦੇ ਵੀ ਨਹੀਂ ਚੱਲ ਥੋੜ੍ਹਾ ਵੇਟ ਕਰ ਲਈਏ, 2-4 ਬੰਦਿਆਂ ਨਾਲ ਉਹ ਗੱਲ ਕਰ ਲੈਂਦੇ, ਉਹ ਵੀ ਕਹਿੰਦੇ ਨਹੀਂ ਇੱਦਾਂ ਕਰ ਲਾ ਇੱਦਾਂ ਕਰ ਲਾ। ਉਹਨਾਂ ਨੂੰ ਕੀ ਸਲਾਹ ਹੈਗੀ ਹੈ, ਕੀ ਪ੍ਰੋਫੈਸ਼ਨਲ ਸਲਾਹ ਤੁਸੀਂ ਉਹਨਾਂ ਨੂੰ ਦਿੰਦੇ ਹੋ? ਹਾਂਜੀ, ਇਹ ਬਹੁਤ ਅੱਛਾ ਸਵਾਲ ਹੈ ਵੀਰ ਜੀ ਤੁਹਾਡਾ। ਦੇਖੋ ਇੱਦਾਂ ਹੈਗਾ ਕਿ ਜਦੋਂ ਪ੍ਰੀ ਕੋਵਿਡ ਦੀ ਅਸੀਂ ਗੱਲ ਕਰੀ, ਜਦੋਂ ਕੋਵਿਡ ਨਹੀਂ ਨਾ ਆਇਆ ਸੀਗਾ, ਉਦੋਂ ਵੀ ਕਈ ਲੋਕਾਂ ਦੇ ਵਿੱਚ ਸ਼ੰਕਾ ਸੀਗੀ ਮਨ ਦੇ ਵਿੱਚ ਵੀ ਘਰਾਂ ਦੀਆਂ ਪ੍ਰਾਈਸਿਸ ਜਿਹੜੀਆਂ ਬਹੁਤ ਉੱਪਰ ਹੈਗੀਆਂ ਜੀ। ਤੇ ਉਹਨਾਂ ਵਿੱਚ ਵੀ ਕਈ ਆਪਸ 'ਚ ਕਈਆਂ ਨੇ ਸਲਾਹ ਕੀਤੀ ਸੀ ਵੀ ਇਹ ਨਹੀਂ ਵੇਟ ਕਰ ਲਈਏ ਥੋੜ੍ਹੀ ਕਰਦੀ। ਹੁਣ ਜਿਹੜੇ ਵੀ ਬੰਦੇ ਤੁਸੀਂ ਪੁੱਛੋ ਵੀ ਅੱਜ ਤੋਂ 2 ਸਾਲ ਪਹਿਲਾਂ ਜਾਂ 1.5 ਸਾਲ ਪਹਿਲਾਂ ਤੁਹਾਨੂੰ ਜਿਹੜੀ ਉਹ ਸਲਾਹ ਮਿਲੀ ਤੇ ਉਹਦਾ ਕੀ ਫਾਇਦਾ ਹੋਇਆ? ਉਹਦਾ ਨੁਕਸਾਨ ਹੀ ਹੋਇਆ। ਘਰਾਂ ਦੀਆਂ ਪ੍ਰਾਈਸਿਸ 1.5 ਲੱਖ ਵੱਧ ਗਈਆਂ, ਘਟੀਆਂ ਨਹੀਂ ਵਾਕਈ। ਹੁਣ ਜਿਹੜੇ ਉਹੀ ਲੋਕਾਂ ਨੂੰ ਅਸੀਂ ਅੱਜ ਵੀ ਕਹੀਏ ਵੀ ਅੱਜ ਵੀ ਭਾਜੀ ਹਾਂ ਹੁਣ ਤੇ ਆਹ ਹੋ ਗਿਆ, ਹੁਣ ਵੀ ਕਰੀਏ, ਮੈਂ ਤਾਂ ਇਹੋ ਕਹੂੰਗਾ ਦੇਖੋ ਜੀ, ਕੋਵਿਡ ਨੇ ਇੱਕ ਚੀਜ਼ ਬੜੀ ਸਪਸ਼ਟ ਕਰਤੀ ਹੈ ਵੀ ਘਰਾਂ ਵਿੱਚ ਰਹਿਣਾ, ਖੁੱਲ੍ਹਾ ਰਹੋ, ਛੋਟੇ ਛੋਟੇ ਮਕਾਨਾਂ ਵਿੱਚ ਰਹਿ ਕੇ ਜਾਂ ਕਹਿੰਦੇ ਜੀ ਭੀੜੀਆਂ ਗਲੀਆਂ ਵਿੱਚ ਰਹਿਣ ਦੇ ਬਜਾਏ ਕਿਤੇ ਖੁੱਲ੍ਹਾ ਘਰ ਲੈ ਕੇ ਆਪਣੇ ਆਰਾਮ ਨਾਲ ਰਹੋ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਘਰੋਂ ਕੰਮ ਬੜੇ ਹੋਣੇ ਜੀ। ਸੋ ਇਸ ਵੇਲੇ ਵੀ ਜੇ ਕੋਈ ਮੈਨੂੰ ਪੁੱਛਦਾ ਤਾਂ ਅਸੀਂ ਕਹਿੰਦੇ ਵੀ ਦੇਖੋ ਵਿਆਜ ਤੇ ਵਧੇ, ਘਰਾਂ ਦੇ ਰੇਟ ਵਧੀ ਜਾਂਦੇ ਆ, ਹੱਲੇ ਵੀ ਘਰਾਂ ਦੇ ਰੇਟ ਜਿਹੜੇ ਹੈਗੇ ਚਲੋ ਵੀ ਇੱਕਦਮ ਉਹਨਾਂ ਵਿੱਚ ਇੰਨੀ ਜ਼ਿਆਦਾ ਨਵੀਂ ਹੈ ਵੀ ਬਿਲਕੁਲ ਹੀ ਬਹੁਤ ਘੱਟ ਗਏ, ਥੋੜੇ ਬਹੁਤੇ ਚਲੋ ਵੀ ਜੀ ਸਟਾਪ ਹੋਣਗੇ ਵੀ ਨਾ, ਥੋੜੀ ਬਹੁਤੀ ਐਡਜਸਟਮੈਂਟ। ਮੈਂ ਐਡਜਸਟਮੈਂਟ ਵਾਲੀ ਗੱਲ ਤਾਂ ਕਹਿਣਾ ਵੀ ਐਡਜਸਟਮੈਂਟ ਹੈਗੀ ਜੀ, ਕ੍ਰੈਸ਼ ਨਹੀਂ ਹੈਗਾ। ਕ੍ਰੈਸ਼ ਤਾਂ ਨਹੀਂ ਹੈਗਾ ਕਿਉਂਕਿ ਪਹਿਲਾਂ ਉਦੋਂ ਤੇ ਗੜਬੜ ਬੜੀ ਸੀਗੀ 2007 ਦੇ ਵਿੱਚ, ਤੇ ਜਿਹੜਾ ਵੀ ਬੰਦਾ ਲੋਨ ਮੰਗਦਾ ਸੀ ਉਹਨੂੰ ਲੋਨ ਚੱਕ ਦਿੰਦੇ ਸੀ। ਹੁਣ ਤੁਸੀਂ ਲੋਨ ਕਰਾਉਣਾ ਹੋਇਆ ਤੇ ਕਿਸੇ ਨੂੰ ਪੁੱਛੋ ਵੀ ਭਾਈ ਤਾਂ ਲੋਨ ਹੈ ਕਿੱਦਾਂ ਦਾ ਤੇਰਾ ਐਕਸਪੀਰੀਅੰਸ ਹੋਣਾ, ਤੁਹਾਨੂੰ ਵੀ ਕਹਿਣਾ ਯਾਰ ਬਹੁਤ ਮੁਸ਼ਕਿਲ ਹੋਈ, ਕਾਗਜ਼ ਬੜੇ ਮੰਗੇ, ਮੇਰੀ ਤਾਂ ਬੱਸ ਹੋ ਗਈ, ਮੈਂ ਤਾਂ ਆਲਮੋਸਟ ਕੈਂਸਲ ਹੀ ਕਰਨ ਲੱਗਾ ਸੀਗਾ, ਪਰ ਫਿਰ ਹੀ ਮੈਂ ਲਿਆ, ਚੱਲ ਮੈਨੂੰ ਲੋੜ ਸੀ। ਸੋ ਲੋਨ ਕਰਾਉਣੇ ਤਾਂ ਮੁਸ਼ਕਿਲ ਹੈਗੇ ਆ ਵੀ ਸਰਕਾਰ ਤੇ ਬੈਂਕ ਇੰਨੇ ਕੌਸ਼ੀਅਸਲੀ ਚੱਲਦੇ ਅੱਜ ਕੱਲ੍ਹ ਵੀ ਉਹ ਮੌਰਗੇਜ ਉਹਨੂੰ ਦਿੰਦੇ ਵੀ ਜਿਨ੍ਹਾਂ ਦਾ ਲੱਗੇ ਵੀ ਇਸ ਬੰਦੇ ਨੇ ਸਾਨੂੰ ਪੇਮੈਂਟ ਦੇਣੀ ਹੈ 30 ਸਾਲਾਂ ਵਿੱਚ, ਤਾਂ ਹੀ ਦੇਣਗੇ ਮੌਰਗੇਜ। ਤੋਂ ਨਾਪ ਤੋਲ ਕੇ ਲੋਨ ਦਿੰਦੇ ਆ। ਉਹ ਨਾਪ ਤੋਲ ਨਾਲ ਇਹ ਫਾਇਦਾ ਹੋਇਆ ਵੀ ਜਿਹੜੀ ਮਾਰਕੀਟ ਹੈ ਬੜੀ ਜੁੜੀ ਹੈਗੀ, ਇਹ ਸਟਰੋਂਗ ਹੈਗੀ ਹੈ, ਇਸੇ ਕਾਰਨ ਸਟਰੋਂਗ ਹੈਗੀ ਹੈ ਕਿ ਉਹਨਾਂ ਨੂੰ ਪਤਾ ਕਿ ਕਿਤੇ ਨਹੀਂ ਚੱਲੀ। ਕੱਲ੍ਹ ਨੂੰ ਕੋਈ ਹੋਰ ਮਹਾਮਾਰੀ ਆ ਜਾਏ, ਕੋਈ ਇਹੋ ਜਿਹਾ ਇਸ਼ੂ ਆ ਜਾਏ, ਦੇਖੋ ਉਹ ਤੇ ਕੋਈ ਵੀ ਕੁਛ ਨਹੀਂ ਕਰ ਸਕਦਾ। ਲੇਕਿਨ ਜੇ ਅੱਜ ਦੀ ਅਸੀਂ ਗੱਲ ਕਰੀਏ, ਅੱਜ ਦੀ ਤਰੀਕ ਦੀ ਗੱਲ ਕਰੀਏ, ਤੇ ਹਾਊਸਿੰਗ ਮਾਰਕੀਟ ਜਿਹੜਾ ਹੈਗਾ ਇੱਕ ਚਮਕਦਾ ਸਿਤਾਰਾ ਨਜ਼ਰ ਆਉਂਦਾ, ਹੋਰ ਕੁਛ ਨਹੀਂ। ਜੀ ਬਿਲਕੁਲ। ਸੋ ਜਿਹੜੇ ਵੀ ਲੋਕ ਇਸ ਟਾਈਮ ਸੋਚ ਰਹੇ ਨੇ ਅਜੇ ਬਾਰਡਰ ਲਾਈਨ 'ਤੇ ਆ ਵੀ ਕਰੀਏ ਨਾ ਕਰੀਏ, ਐਟਲੀਸਟ ਸਲਾਹ ਲੈ ਲਓ, ਗੱਲ ਕਰ ਲਓ। ਮੋਹਨ ਚੀਮਾ ਹੋਣਾ ਦੇ ਨਾਲ ਕੰਟੈਕਟ ਕਰੋ, ਇਹਨਾਂ ਦੀ ਟੀਮ ਦੇ ਨਾਲ ਗੱਲ ਤੁਸੀਂ ਕਰੋ। ਜ਼ੈਂਡਰ ਮਾਰਗੇਜ ਰੀਅਲ ਏਸਟੇਟ ਵਾਲੇ ਘਰ ਲੱਭਣ ਦੇ ਵਿੱਚ ਵੀ ਤੁਹਾਡੀ ਮਦਦ ਕਰਨਗੇ ਅਤੇ ਲੋਨ ਕਰਵਾਉਣ ਦੇ ਵਿੱਚ ਵੀ ਤੁਹਾਡੀ ਜਿਹੜੀ ਪੂਰੀ ਤਰ੍ਹਾਂ ਮਦਦ ਕਰਨਗੇ। ਉਸ ਦੇ ਪ੍ਰਤੀ ਜਿਹੜੇ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ, ਕਾਲ ਇਹਨਾਂ ਨੂੰ ਕਰੋ 559 905 2575 5590525575। ਨੰਬਰ ਨੋਟ ਕਰਕੇ ਰੱਖੋ, ਜੇ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਮਹੀਨੇ ਨੂੰ, 2 ਮਹੀਨੇ ਨੂੰ, ਜਦੋਂ ਵੀ ਤੁਹਾਡਾ ਜੀ ਕਰੇ ਤੁਸੀਂ ਇਹਨਾਂ ਦੇ ਨਾਲ ਜਿਹੜਾ ਕੰਟੈਕਟ ਆ ਉਹ ਤੁਸੀਂ ਜ਼ਰੂਰ ਕਰਕੇ ਕਰਿਓ ਜੀ। ਅਤੇ ਮੋਹਨ ਚੀਮਾ ਜੀ ਬਹੁਤ ਬਹੁਤ ਸ਼ੁਕਰੀਆ ਆ, ਬਹੁਤ ਬਹੁਤ ਧੰਨਵਾਦ ਆ। ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਜੀ ਰਾਘਵ ਜੀ, ਆਪ ਜੀ ਨੂੰ ਖਾਸ ਜੀ, ਸਭ ਪੰਜਾਬੀ ਜਿਹੜੀ ਉਸ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ, ਫਿਰ 11 ਤੋਂ ਲੈ ਕੇ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਵਜੇ ਤੱਕ ਫਿਰ ਪ੍ਰੋਗਰਾਮ ਆਵੇਗਾ ਜੀ ਅੱਜ ਵਿਸਰਦਾ ਵਿਰਸਾ, ਅਤੇ ਉਸ ਤੋਂ ਉਪਰੰਤ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਅਤੇ 6 ਤੋਂ 8 ਵਜੇ ਦਰਮਿਆਨ ਗੁਰਬਾਣੀ ਦਾ ਪ੍ਰੋਗਰਾਮ। 8:30 ਵਜੇ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। 9 ਤੋਂ 10 ਵਜੇ ਦੇ ਦਰਮਿਆਨ ਰਾਤ ਨੂੰ
ਰੇਡੀਓ ਡਰਾਮਾ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਦੇ ਨਾਲ ਸੰਬੰਧਿਤ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਅਤੇ ਅੱਜ ਸ਼ਾਮ ਨੂੰ 7 ਵਜੇ ਜਿਹੜਾ ਐਥਨਿਕ ਸਟੱਡੀਜ਼ ਜਿਹੜਾ ਕਰਿਕੂਲਮ ਆ ਉਸ ਦੇ ਬਾਬਤ ਇੱਕ ਵਿਸ਼ੇਸ਼ ਸੈਮੀਨਾਰ ਜਿਹੜਾ ਵੈਬੀਨਾਰ ਜਿਹੜਾ ਉਹ ਜ਼ੂਮ ਦੇ ਉੱਤੇ ਹੋ ਰਿਹਾ ਹੈ, ਉਸ ਦੇ ਲਿੰਕ ਆਪਾਂ ਪਾਏ ਹੋਏ ਨੇ ਆਪਣੇ ਫੇਸਬੁੱਕ ਦੇ ਉੱਤੇ, ਤੁਸੀਂ ਉਸ ਦੇ ਵਿੱਚ ਜ਼ਰੂਰ ਜੁਆਇਨ ਕਰਿਓ ਸ਼ਾਮ ਨੂੰ 7 ਵਜੇ, ਜਿਸ ਦੇ ਵਿੱਚ ਸਿੱਖ ਕੋਲੇਸ਼ਨ ਜਕਾਰਾ ਮੂਵਮੈਂਟ ਦੇ ਜਿਹੜੇ ਆ ਉਹ ਸਪੀਕਰਸ ਹੋਣਗੇ। ਕੈਲੀਫੋਰਨੀਆ ਦੇ ਵਿੱਚ ਜਿਹੜੇ ਸਿੱਖ ਅਮੈਰੀਕਨਸ ਆ ਉਹਨਾਂ ਦੀ ਹਿਸਟਰੀ ਨੂੰ ਜਿਹੜਾ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਆ, ਅਤੇ ਹੋਰ ਕਿੱਦਾਂ ਆਪਣੇ ਵੱਖ-ਵੱਖ ਯੂਨੀਫਾਈਡ ਸਕੂਲ ਡਿਸਟ੍ਰਿਕਟਸ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਉਹ ਆਪਾਂ ਸਿਲੇਬਸ ਜਿਹੜਾ ਕਰਿਕੂਲਮ ਲਗਵਾ ਸਕਦੇ ਹਾਂ, ਉਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਉਹ ਪੇਸ਼ ਕੀਤੀ ਜਾਵੇਗੀ ਸ਼ਾਮ ਨੂੰ 7 ਵਜੇ। ਜਿਹੜਾ ਉਹ ਰੇਡੀਓ 'ਤੇ ਨਹੀਂ ਆ, ਉਹ ਜ਼ੂਮ ਦੇ ਉੱਤੇ ਵੈਬੀਨਾਰ ਆ, ਉਸ ਦੇ ਲਿੰਕ ਜਿਹੜੇ ਆ ਉਸ ਦੇ ਵਿੱਚ ਤੁਸੀਂ ਜਿਹੜਾ ਜ਼ਰੂਰ ਐਡ ਕਰ ਸਕਦੇ, ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਅਤੇ ਹੁਣ ਆਪਾਂ ਜਿਹੜਾ ਆ ਉਹ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।